ਇਵੇਂ ਕਦੇ ਨਹੀਂ ਹੋਇਆ ਕਿ ਵੀ ਪਾਰਲੀਮੈਂਟ ਦੇ ਵਿੱਚ ਪ੍ਰਾਈਮ ਮਿਨਿਸਟਰ ਜਿਹੜਾ ਇੱਕ ਮੁਲਕ ਨੇ ਕੀ ਕਰਤੂਤ ਕੀਤੀ ਹੈ ਉਸ ਦਾ ਇੰਕਸ਼ਾਫ ਕਰੇ। ਜਸਟਿਨ ਟਰੂਡੋ ਦਾ ਨੈਸ਼ਨਲ ਸਿਕਿਉਰਿਟੀ ਦਾ ਮੇਨ ਬੰਦਾ ਅਮਰੀਕਨ ਐਡਮਿਨਿਸਟ੍ਰੇਸ਼ਨ ਨੂੰ, ਯੂਕੇ ਦੇ ਨੂੰ, ਆਸਟ੍ਰੇਲੀਆ ਦੇ ਨੂੰ, ਨਿਊਜ਼ੀਲੈਂਡ ਨੂੰ, ਉਹਨਾਂ ਦੇ ਨਾਲ ਉਹਨਾਂ ਨੇ ਇੰਟੈਲੀਜੈਂਸ ਸ਼ੇਅਰਿੰਗ ਕੀਤੀ। ਉਹਨਾਂ ਨੂੰ ਦੱਸਿਆ ਕਿ ਵੀ ਇੰਡੀਆ ਦੇ ਕੀ ਕਰਤੂਤ ਹੈ। ਇਹੀ ਕਾਰਨ ਹੈ ਕਿ ਜਦੋਂ ਜਸਟਿਨ ਟਰੂਡੋ ਨੇ ਇਸ ਦੇ ਉੱਤੇ इंकशाफ किया तो अमरीका की भी हमायत है, जी है वो यूके की भी है, ईवन आस्ट्रेलिया की भी है। इसके बावजूद सीसस के कोल जो क्रैडिबल ये इनफॉर्मेशन सी जी हुण उन्होंने एज ए एविडेंस भी कहा कि भाई इंडिया इनवॉल्व है, तो फिर उदों इनू रोकने की कोशिश क्यों नहीं की गई। कैनेडा ने अखीर तक किते ना किते संजम कह लो और जां प्रभाव कह लो जां किसी चीज़ नूं जिहड़ा तुसीं एक्सलरेट नहीं करते नैगेटिविटी वाल, इसका पूरा ध्यान रखा। नतीजा हरदीप सिंह निज्जर का मर्डर हो गया। ते उन्होंने पवन कुमार राय नूं जिहड़ा पुलिसिए ने सारा मास्टर उन्होंने एक्सपैल किया कैनेडा ने, तो उन्होंने जवाब दे विच जिहड़ा कैनेडियन इंटैलीजेंस का दिल्ली डेस्क का हैड मिस्टर ओलिवियर सिलवेस्टर उन्होंने एक्सपैल किया है और 5 दिन कहा कि जी 5 दिन मुल्क छड़ जाओ। कैनेडा अपडेट्स ट्रैवल एडवाइजरी टू इंडिया, अर्जेस सिटीजन्स टू अवॉइड विजिटिंग जम्मू कश्मीर, मणिपुर, असम। कैनेडा अपडेटेड its travel advisory urging citizens to exercise high degree of caution while travelling to India, citing terrorism threat. We don't want to provoke India or escalate tensions, but urged New Delhi to take the killing of a Sikh separatist leader with the utmost seriousness. Canadian Embassy in Delhi asks local (brackets Indian national) local staffers to leave office as tension escalates. All local staff members have vacated the embassy by 2 p.m. today. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अस्सलाम वालेकुम, आदाब और जमात। ਤੁਹਾਡੀ ਹੋਸਟ ਅਨੀਲ ਕੌਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਉਸਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत धन्यवाद। जी डॉक्टर साहब, अज 19 सितंबर 2023 5 असो नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਅਸੀਂ ਵਿਊਅਰਸ ਆ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਪਲਟਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਐਟਲਾਂਟਾ ਜਾਰਜੀਆ ਤੋਂ ਸਰਦਾਰ ਅਜਾਇਬ ਸਿੰਘ ਮਾਂਜੀਰਾ ਵੱਲੋਂ। ਸੋ ਇਹਨਾਂ ਨੇ TV84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਕਿਉਂਕਿ ਇਹ ਇੱਕ ਪੰਥਕ ਚੈਨਲ ਹੈ। ਸੋ ਅਸੀਂ ਵੀਰ ਅਜਾਇਬ ਸਿੰਘ ਮਾਨਜੀਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜਿਹੜਾ ਇੰਟਰਨੈਸ਼ਨਲ ਜਿਹੜਾ कह लो इशू बनया होया और खबर भी बनी हुई है कि कैनेडा ਅਤੇ ਭਾਰਤ ਵਿਚਾਲੇ ਜਿਹੜੀ ਪੂਰੀ ਡਿਪਲੋਮੈਟਿਕ ਜੰਗ ਜਿਹੜੀ ਹੈ
ਉਹ ਸ਼ੁਰੂ ਹੋ ਚੁੱਕੀ ਹੈ ਔਰ ਕੈਨੇਡਾ ਵੱਲੋਂ ਇੱਕ ਭਾਰਤੀ ਡਿਪਲੋਮੈਟ ਨੂੰ ਜਿਹੜਾ ਕੈਨੇਡਾ ਵਿੱਚੋਂ ਕੱਢਣ ਦੇ ਹੁਕਮ ਤੋਂ ਜਵਾਬੀ ਕਾਰਵਾਈ ਕਰਦਿਆਂ ਭਾਰਤ ਨੇ ਵੀ ਕੈਨੇਡਾ ਦੇ ਦਿੱਲੀ ਵਿਚਾਲੇ ਇੱਕ ਡਿਪਲੋਮੈਟ ਨੂੰ 5 ਦਿਨਾਂ ਦੇ ਵਿੱਚ ਭਾਰਤ ਛੱਡਣ ਦਾ ਹੁਕਮ ਸੁਣਾ ਦਿੱਤਾ ਔਰ ਕੈਨੇਡਾ ਨੇ ਇੱਕ ਕਦਮ ਹੋਰ ਅੱਗੇ ਜਾਂਦਿਆਂ ਭਾਰਤ ਸੰਬੰਧੀ ਟਰੈਵਲ ਐਡਵਾਈਜ਼ਰੀ ਜਿਹੜੀ ਹੈ ਜਾਰੀ ਕੀਤੀ ਹੈ ਕਿ ਇਸ ਟਰੈਵਲ ਐਡਵਾਈਜ਼ਰੀ ਅਨੁਸਾਰ ਭਾਰਤ ਭਰ ਵਿੱਚ ਕਿਤੇ ਵੀ ਦਹਿਸ਼ਤਗਰਦੀ ਹਮਲੇ ਹੋ ਸਕਦੇ ਨੇ ਸੋ ਇਸ ਲਈ ਅਲਰਟ ਹੋਣ ਦੀ ਲੋੜ ਹੈ ਔਰ ਭਾਰਤੀ ਮੀਡੀਆ ਅਤੇ ਸੋਸ਼ਲ ਮੀਡੀਆ ਜਿਹੜਾ ਹੈ ਉਹ ਸਿੱਖ ਕੌਮ ਅਤੇ ਜਸਟਨ ਟਰੂਡੋ ਪ੍ਰਤੀ ਪੂਰਾ ਜਿਹਨੂੰ ਕਹਿ ਲਓ ਜ਼ਹਿਰ ਹੈ ਉਗਲ ਰਿਹਾ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਅਜੈਬ ਸਿੰਘ ਮਾਨ ਜਿਹੜੇ ਐਟਲਾਂਟਾ ਜਾਰਜੀਆ ਨਿਵਾਸੀ ਨੇ ਅੱਛਾ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਿਲਕੁਲ ਉਹਨਾਂ ਦੇ ਨਾਲ ਮੁਲਾਕਾਤ ਵੀ ਸਾਡੀ ਬੀਤੇ ਵੀਕਐਂਡ ਜਦੋਂ ਅਸੀਂ ਐਟਲਾਂਟਾ ਗਏ ਉਦੋਂ ਹੋਈ ਔਰ ਵੈਸੇ ਵੀ ਲੋਕਲ ਸੰਗਤ ਦੇ ਵਿੱਚ ਜਿਹੜੇ ਪੰਥਕ ਕਾਜ਼ ਨੂੰ ਅਪਣਾਏ ਹੋਏ ਨੇ ਔਰ ਕਿਸੇ ਵੀ ਪੰਥਕ ਸੇਵਾ ਦੇ ਕਾਰਜ ਵਿੱਚ ਮੋਹਰੇ ਹੋ ਕੇ ਆਪਣਾ ਯੋਗਦਾਨ ਪਾਉਂਦੇ ਨੇ ਸਰ ਅਜੈਬ ਸਿੰਘ ਉਹਨਾਂ ਚੋਂ ਇੱਕ ਨੇ ਜੀ ਔਰ ਅਸੀਂ ਐਟਲਾਂਟਾ ਤੋਂ ਗਦਗਦ ਹੋ ਕੇ ਆਏ ਕਿਉਂਕਿ ਜਿੰਨਾ ਪਿਆਰ ਔਰ ਜਿੰਨੀ ਆਪਣਾ ਪੰਥਕ ਕਾਜ਼ ਦੇ ਨੁਕਤੇ ਤੋਂ ਅਸੀਂ ਉੱਥੇ ਮਹਿਸੂਸ ਕੀਤੀ। ਬੇਸ਼ੱਕ ਅਸੀਂ 1.5 ਸਾਲ ਪਹਿਲਾਂ ਵੀ ਗਏ ਸੀ ਲੇਕਿਨ ਜਿੰਨੀ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤ ਦੀ ਐਤਵਾਰ ਦੇ ਦੀਵਾਨ 'ਚ ਹਾਜ਼ਰੀ ਸੀ ਔਰ ਜਿਵੇਂ ਹਰ ਇੱਕ ਦਾ ਪੰਜਾਬ ਬਾਰੇ ਕੰਸਰਨ ਸੀ ਕਿਉਂਕਿ ਬਹੁਤ ਕੁਝ ਐਸਾ ਪਿਛਲੇ ਪੀਰੀਅਡ ਦੇ ਵਿੱਚ ਵਾਪਰਿਆ ਕਿਸਾਨ ਲਹਿਰ ਉਸ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਨਾਲ ਜੋ ਵਰਤਾਰਾ ਵਾਪਰਦਾ ਹੈ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਵੱਲੋਂ ਕਿਵੇਂ ਬੀਜੇਪੀ ਦੀਆਂ ਹਿੰਦੂਤਵੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਨੇ। ਹਾਲਾਂਕਿ ਜਿਹੜੀ ਜਸਟਨ ਟਰੂਡੋ ਨੇ ਪਾਰਲੀਮੈਂਟ ਦੇ ਵਿੱਚ ਬੌਮਬਸ਼ੈਲ ਛੱਡਿਆ ਇਹ ਖਬਰ ਤਾਂ ਵਾਪਸੀ ਤੇ ਜਦੋਂ ਅਸੀਂ ਮੰਡੇ ਮਾਰਨਿੰਗ ਫਲਾਈ ਕੀਤਾ ਆਫਟਰਨੂਨ ਹੀ ਸਾਹਮਣੇ ਆਈ ਲੇਕਿਨ ਇਸ ਗੱਲ ਨੂੰ ਲੈ ਕੇ ਸੰਗਤ ਦੇ ਵਿੱਚ ਕਾਫੀ ਉਤਸ਼ਾਹ ਵੀ ਹੈ ਕਿਉਂਕਿ ਇੱਕ ਵੱਡਾ ਹਿੱਸਾ ਜਿਹੜਾ ਇੱਕ ਸਟੇਜ ਦੇ ਉੱਤੇ ਮਾਯੂਸ ਵੀ ਸੀ ਔਰ ਉਹਨਾਂ ਨੂੰ ਇਹ ਵੀ ਲੱਗਦਾ ਸੀ ਕਿ ਜੀ ਅਸੀਂ ਆਪਸੀ ਸਾਡੀ ਸਾਂਝ ਏਕਤਾ ਨਹੀਂ ਹੈ ਹੁਣ ਉਹ ਵੀ ਮਹਿਸੂਸ ਕਰਦੇ ਨੇ ਵੀ ਕੰਮ ਕਾਫੀ ਪੱਧਰ ਤੇ ਹੋ ਰਿਹਾ ਹੈ ਭਾਵੇਂ ਕੋਈ ਇੰਡੀਵਿਜੂਅਲ ਲੱਗਾ ਹੈ ਜਥੇਬੰਦੀਆਂ ਦੇ ਰੂਪ 'ਚ ਲੱਗਾ ਔਰ ਮੇਰਾ ਵੀ ਜਿਵੇਂ 1-to-1 ਡਿਸਕਸ਼ਨ ਵੀ ਸੈਟਰਡੇ ਸ਼ਾਮ ਨੂੰ ਘਰ ਵੀ ਔਰ ਬਾਅਦ 'ਚ ਐਤਵਾਰ ਗੁਰਦੁਆਰਾ ਸਾਹਿਬ ਤੋਂ ਬਾਅਦ ਜਦੋਂ ਦਫ਼ਤਰ ਦੇ ਵਿੱਚ ਸਾਰੇ ਬੈਠੇ ਉਦੋਂ ਵੀ ਯੰਗਸਟਰਸ ਵੀ ਉਹਨਾਂ 'ਚ ਸੀ। ਅਸੀਂ ਇਹੀ ਕਿਹਾ ਕਿ ਵੀ ਏਕਤਾ ਕਿਸੇ ਦੇਵੀ ਦਾ ਨਾਂ ਨਹੀਂ ਹੈ ਜਿਹਨੂੰ ਤੁਸੀਂ ਪੂਜਣਾ ਤੇ ਨਾ ਹੀ ਕੋਈ 35 ਮਿਲੀਅਨ ਸਿੱਖਾਂ ਲਈ ਕੋਈ ਤੁਸੀਂ ਏਡਾ ਮੰਜਾ ਬਣਾ ਸਕਦੇ ਹੋ ਕਿ ਜਿੱਥੇ ਤੁਸੀਂ ਸਭ ਨੂੰ ਇਕੱਠੇ ਬਿਠਾਉਣਾ। ਸੋ ਐਮੋਸ਼ਨਲੀ ਕੌਮ ਹਮੇਸ਼ਾ ਹੀ ਜਦੋਂ ਵੀ ਕੌਮ ਦੇ ਉੱਤੇ ਭੀੜ ਪੈਂਦੀ ਹੈ ਜਾਂ ਪੰਥਕ ਜਜ਼ਬੇ ਦੀ ਗੱਲ ਕਰੀਏ ਤਾਂ ਐਮੋਸ਼ਨਲ ਯੂਨਿਟੀ ਸਾਡੇ 'ਚ ਹੈ। ਬਾਕੀ ਕੁਝ ਚੀਜ਼ਾਂ ਇਲਾਕੇ ਦੀਆਂ ਤਹਿਜ਼ੀਬ ਦੀ ਤਰਬੀਅਤ ਹੁੰਦੀ ਹੈ। ਹੁਣ ਤੁਸੀਂ ਪਠਾਣਾ ਨੂੰ ਪੁੱਛ ਕੇ ਦੇਖੋ ਕਿ ਭਾਈ ਤੁਹਾਡਾ ਕਿਹੜਾ ਲੀਡਰ ਹੈ ਜਦੋਂ ਤੁਸੀਂ ਸੋਵੀਅਤ ਯੂਨੀਅਨ ਦੇ ਖਿਲਾਫ ਲੜੇ ਜਾਂ ਨੈਟੋ ਜਾਂ ਅਮਰੀਕਾ ਦੇ ਖਿਲਾਫ ਲੜੇ ਜਾਂ ਦੂਸਰਾ ਉਹਨਾਂ ਦਾ ਅੱਜ ਵੀ ਜਿਹੜਾ ਕਿਉਂਕਿ ਉਹਨਾਂ 'ਚ ਕੱਲਾ ਆਪਣੇ ਆਪ ਦੇ ਵਿੱਚ ਆਪਣਾ ਜਿਹੜਾ ਉਹ ਵਜੂਦ ਰੱਖਦਾ ਹੈ ਇਸ ਲਈ ਉੱਥੇ ਵਨ ਲੀਡਰ ਕਨਸੈਪਟ ਨਹੀਂ ਕਦੇ ਵੀ ਚੱਲਿਆ। ਉਹਨਾਂ ਦਾ ਇੱਕ ਜਿਰਗਾ ਹੈ ਉਹਨੂੰ ਜਿਰਗਾ ਕਹਿੰਦੇ ਨੇ। ਉਹਨਾਂ ਦੇ ਜਿਹੜੇ ਅੱਡ-ਅੱਡ ਕਬੀਲੇ ਨੇ ਜਾਂ ਕਬੀਲਿਆਂ ਦੇ ਅੱਗੋਂ ਸਭ ਕਬੀਲੇ ਨੇ ਕੋਈ ਵੀ ਜਦੋਂ ਚੈਲੰਜ ਵਾਲੀ ਗੱਲ ਆਉਂਦੀ ਹੈ ਉਹ ਸਾਰਾ ਉਹਨਾਂ ਦਾ ਜਿਰਗਾ ਬੈਠਦਾ ਹੈ ਔਰ ਜਿਰਗੇ ਦਾ ਫੈਸਲਾ ਫਾਈਨਲ ਫੈਸਲਾ ਹੁੰਦਾ ਔਰ ਉਸ ਨੂੰ ਕੋਈ ਫਲਾਊਟ ਨਹੀਂ ਕਰ ਸਕਦਾ। ਜਦੋਂ ਖਾਸ ਤੌਰ ਤੇ ਬਾਹਰਲਾ ਦੁਸ਼ਮਣ ਆਉਂਦਾ ਫਿਰ ਉਹ ਜਿਰਗੇ ਹੋਰ ਵੀ ਐਕਟਿਵ ਹੁੰਦੇ ਨੇ। ਹਾਲਾਂਕਿ ਜਦੋਂ ਕੋਈ ਚੈਲੰਜ ਨਹੀਂ ਹੁੰਦਾ ਫਿਰ ਉਹ ਆਪਸ 'ਚ ਲੜਦੇ ਭਿੜਦੇ ਵੀ ਰਹਿੰਦੇ ਨੇ। ਸੋ ਮੈਂ ਕਿਹਾ ਵੀ ਇਸੇ ਤਰ੍ਹਾਂ ਜਿਹੜੀ ਪੰਜਾਬ ਦੀ ਮਿੱਟੀ ਦੀ ਤਰਬੀਅਤ ਹੈ ਜਾਂ ਸਾਡੀ ਉਸ ਧਰਤੀ ਦੀ ਹੈ ਔਰ ਜਿਸ ਨੂੰ ਜੇ ਅਸੀਂ ਸਿੱਖੀ ਨੁਕਤਾ ਨਿਗਾਹ ਤੋਂ ਤਾਂ ਕਲੈਕਟਿਵ ਲੀਡਰਸ਼ਿਪ ਦਾ ਕਨਸੈਪਟ ਹੀ ਗੁਰੂ ਨੇ ਦਿੱਤਾ। ਜਦੋਂ ਅਸੀਂ ਸੰਗਤ ਦੀ ਸੁਪਰਾਮੇਸੀ ਜਾਂ ਸੰਗਤ ਦਾ ਫੈਸਲਾ ਲੈਣਾ ਭਾਵੇਂ ਗੁਰੂ ਦੀ ਤਾਬਿਆ ਦੇ ਵਿੱਚ ਬੈਠ ਕੇ ਗੁਰੂ ਆਸ਼ੇ ਅਨੁਸਾਰ ਹੀ ਫੈਸਲੇ ਲੈ ਜਾਂਦੇ ਨੇ ਜਿਹਨੂੰ ਅਸੀਂ ਗੁਰਮਤਾ ਕਹਿੰਦੇ ਹਾਂ ਤੇ ਉਸ ਮੁਤਾਬਕ ਕਦੇ ਵੀ ਔਰ ਇਹੀ ਮਾਡਲ ਜਿਹੜਾ ਅਸੀਂ ਸਰਬੱਤ ਖਾਲਸਾ ਦੇ ਰੂਪ 'ਚ ਜਿਹੜਾ 19ਵੀਂ ਸਦੀ ਦੇ ਵਿੱਚ ਵੀ ਜਦੋਂ ਇੱਕੋ ਵੇਲੇ ਭਾਵੇਂ 12 ਮਿਸਲਾਂ ਸੀ ਮਿਸਲਾਂ ਵਾਲੇ ਆਪਸ 'ਚ ਲੜਦੇ ਭਿੜਦੇ ਵੀ ਸੀ ਲੇਕਿਨ ਉਹਨਾਂ ਹੀ 12 ਮਿਸਲਾਂ ਦੇ ਕਲੈਕਟਿਵ ਸਰਬੱਤ ਖਾਲਸਾ ਨੇ ਮੁਗਰੀਆ ਸਾਮਰਾਜ ਨਾਲ ਵੀ ਟੱਕਰ ਲਈ
ਦਰਾ ਖੈਬਰ ਪਾਰ ਤੋਂ ਆਉਣ ਵਾਲੇ ਹਮਲਾਵਰਾਂ ਨੂੰ ਵੀ ਪਾਰ ਡੱਕਿਆ। ਮਰਾਠੇ ਜਿਹੜੇ ਪੰਜਾਬ ਦੇ ਉੱਤੇ ਦਾਅਵੇਦਾਰ ਸੀ ਉਹਨਾਂ ਨੂੰ ਵੀ ਦੱਖਣ ਵੱਲ ਜਿਹੜਾ ਹੈ ਉਹ ਇੱਕ ਨੀਤੀ ਦੇ ਤਹਿਤ ਉਹ ਭਾਵੇਂ ਅਬਦਾਲੀ ਨੇ ਹੀ ਉਹਨਾਂ ਦਾ ਸਿਰ ਭੰਨਿਆ ਪਾਣੀਪਤ ਦੀ ਲੜਾਈ 'ਚ, ਔਰ ਸਿੱਖ ਉਸ ਵੇਲੇ ਨਿਊਟਰਲ ਹੋ ਗਏ ਸੀ ਕਿਉਂਕਿ ਉਹਨਾਂ ਨੇ ਮਰਾਠਿਆਂ ਦਾ ਵਰਤਾਰਾ ਦੇਖ ਲਿਆ ਸੀ ਕਿ ਵੀ ਇਹਨਾਂ ਦੀ ਨੀਅਤ ਸਾਫ਼ ਨਹੀਂ ਹੈ। ਸੋ ਇਹ ਸਾਰਾ ਵਰਤਾਰਾ, ਇਹਦੇ ਬਾਵਜੂਦ ਜਦੋਂ ਤੁਸੀਂ ਅਜੋਕਿਆਂ ਦਾ ਦੇਖੋਗੇ ਜਿਹੜੇ ਉਸ ਪੀਰੀਅਡ ਦਾ ਇਤਿਹਾਸ ਲਿਖਣਗੇ ਤਾਂ ਉਹ ਕਹਿਣਗੇ ਜੀ ਮਿਸਲਾਂ ਵਾਲੇ ਆਪਸ 'ਚ ਲੜਦੇ ਪਿੜਦੇ ਸੀ, ਲੜਦੇ ਰਹਿੰਦੇ ਸੀ, ਉਹਨਾਂ 'ਚੋਂ ਫਿਰ ਕੋਈ ਲੀਡਰ ਉੱਠਿਆ ਜਾਂ ਦੂਜਾ। ਅਸੀਂ ਸਮਝਦੇ ਹਾਂ ਕਿ ਵੀ ਕੁਝ ਚੀਜ਼ਾਂ ਤਰਬੀਅਤ ਨਾਲ ਜੁੜੀਆਂ ਹੁੰਦੀਆਂ। ਇਸੇ ਤਰ੍ਹਾਂ ਬਾਹਰ ਜਿੰਨੀਆਂ ਜਥੇਬੰਦੀਆਂ ਸਾਡੀਆਂ ਕੰਮ ਕਰਦੀਆਂ ਨੇ, ਜੇ ਉਹ ਕ੍ਰਾਸ ਪਰਪਸ ਦੇ ਕੰਮ ਨਾ ਕਰਨ, ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਲਾਈਨ ਨਾ ਹੋਏ, ਇੱਕ ਦੂਜੇ ਦੇ ਕੰਮ ਨੂੰ ਕੱਟਣ ਦੀ ਲਾਈਨ ਨਾ ਹੋਏ ਤੇ ਝੰਡੇ ਰਹਿਣ, ਕੋਈ ਗੱਲ ਨਹੀਂ ਹੈ। ਆਪੋ ਆਪਣਾ ਜਦੋਂ ਵੀ ਕੋਈ ਪੰਥਕ ਮੁੱਦਾ ਆਉਂਦਾ ਹੈ, ਕੌਮ ਤਾਂ ਹਮੇਸ਼ਾ ਹੀ ਇਕੱਠੀ ਹੁੰਦੀ ਹੈ। ਹਰਦੀਪ ਸਿੰਘ ਨਿੱਜਰ ਦੇ ਮੁੱਦੇ ਤੇ ਲੱਖਾਂ ਲੋਕ ਜਿਹੜੇ ਨੇ ਉਹਨਾਂ ਦੇ ਸੰਸਕਾਰ 'ਚ ਭੋਗ ਵੇਲੇ ਵੀ ਸ਼ਾਮਲ ਹੋਏ ਤੇ ਜੇ ਉਹਨਾਂ ਦੇ ਨਾਂ ਦੇ ਉੱਤੇ ਵੋਟਿੰਗ ਸੈਂਟਰ ਬਣਦਾ ਖਾਲਿਸਤਾਨ ਰੈਫਰੈਂਡਮ ਦੇ 1,35,000 ਜਿਹੜੇ ਨੇ ਸਿੱਖ ਬਾਹਰ ਨਿਕਲਦੇ ਨੇ, ਹਜ਼ਾਰਾਂ ਅਜੇ ਲਾਈਨ 'ਚ ਖੜੇ ਸੀ। ਇਹੀ ਅਸੀਂ ਭਾਈ ਅਵਤਾਰ ਸਿੰਘ ਖੰਡਾ ਦੇ ਵੇਲੇ ਦੇਖਿਆ, ਇਹੀ ਕਿਸਾਨ ਮੂਵਮੈਂਟ ਦੇ ਵੇਲੇ। ਇਹਦੇ ਬਾਵਜੂਦ ਕਿ ਵੀ ਲੀਡਰਸ਼ਿਪ 'ਚ ਕਾਮਰੇਡ ਨੇ, ਬੇਈਮਾਨੀ ਹੈ, ਦੂਜੀ ਹੈ, ਲੇਕਿਨ ਜੇ ਉਹਦੇ 'ਚੋਂ ਦੀਪ ਸਿੱਧੂ ਵਰਗੇ ਨਾਇਕ ਬਣ ਕੇ ਉੱਭਰਦੇ ਨੇ ਤੇ ਉਹ ਜ਼ਾਹਰ ਹੈ ਕਿ ਵੀ ਉਸ 'ਚ ਜਿਹੜੀ ਏਕਤਾ ਹੈ ਉਹ ਤਾਂ ਪੰਥਕ ਐਮੋਸ਼ਨ ਦੀ ਔਰ ਪੰਥਕ ਕਾਜ਼ ਦੀ ਔਰ ਧਰਤੀ ਦੇ ਨਾਲ ਜੁੜੇ ਹੋਏ ਪੁੱਤਰਾਂ ਪੁੱਤਰੀਆਂ ਦੀ ਹੈ। ਸੋ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਸਰਦਾਰ ਅਜੈਬ ਸਿੰਘ ਮਾਨ ਜੀ ਦਾ, ਜਿਹੜੇ ਸਾਡੀ ਸਪੋਰਟ ਕਰਦੇ ਨੇ। ਹਰ ਵਾਰ ਉਹਨਾਂ ਦੀ ਹਮਾਇਤ ਹੁੰਦੀ ਹੈ ਔਰ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੰਗ, ਲੜਾਈ ਇੱਕ ਤਾਂ ਹੁੰਦੀ ਆ ਵੀ ਆ ਜਾ ਕਿੱਥੇ ਆਉਣਾ, ਜੰਗ ਦੇ ਮੈਦਾਨ 'ਚ ਆ ਗਏ, ਫੌਜਾਂ ਆਮੋ ਸਾਹਮਣੇ ਆ ਗਈਆਂ। ਔਰ ਇੱਕ ਜਦੋਂ ਅਸੀਂ ਡਿਪਲੋਮੈਟਿਕ ਵਾਰ ਕਹਿੰਦੇ ਆ ਜਾਂ ਕੂਟਨੀਤਕ ਜੰਗ, ਕਿਉਂਕਿ ਡਿਪਲੋਮੇਸੀ ਜ਼ਾਹਰ ਹੈ ਉਸ ਨੂੰ ਮੈਂ ਜਦੋਂ ਡਿਫਾਈਨ ਵੀ ਕਰਦਾ ਡਿਪਲੋਮੈਟ ਨੂੰ ਕਿਹਾ ਤਾਂ ਇਹੀ ਜਾਂਦਾ ਹੈ ਕਿ ਵੈਨ ਏ ਡਿਪਲੋਮੈਟ ਸੇਜ਼ ਯੈਸ ਹੀ ਮੀਨਸ ਪਰਹੈਪਸ, ਵੈਨ ਹੀ ਸੇਜ਼ ਪਰਹੈਪਸ ਹੀ ਮੀਨਸ ਨੋ, ਵੈਨ ਹੀ ਸੇਜ਼ ਨੋ ਇਫ ਹੀ ਸੇਜ਼ ਨੋ ਹੀ ਇਜ਼ ਏ ਨੋ ਡਿਪਲੋਮੈਟ। ਕਿਉਂਕਿ ਡਿਪਲੋਮੇਸੀ ਦੇ ਵਿੱਚ ਕਦੇ ਲੀਕ ਨਹੀਂ ਖਿੱਚੀ ਜਾਂਦੀ, ਉਹਦੇ 'ਚ ਵਿੱਚ ਵਿਚਾਲਾ ਹਮੇਸ਼ਾ ਰਹਿੰਦਾ ਹੈ, ਗੱਲਬਾਤ ਵੀ ਰਹਿੰਦੀ ਹੈ ਔਰ ਦੂਸਰਾ ਵੀ ਹੁੰਦਾ ਹੈ, ਪਰ ਕੋਈ ਵੀ ਆਪਣੇ ਸਟੈਂਡ ਦੇ ਵਿੱਚ ਜਿਹੜਾ ਹੈ ਉਹ ਆਪਣੀ ਗੱਲ ਮਨਵਾਉਣ ਦੀ ਕੋਸ਼ਿਸ਼ ਕਰਦਾ ਹੈ ਸ਼ਬਦਾਂ ਦਾ ਇੱਕ ਜਾਲ ਬੁਣ ਕੇ। ਲੇਕਿਨ ਕਈ ਵਾਰ ਜਦੋਂ ਡਿਪਲੋਮੈਟਿਕ ਵਾਰ ਸ਼ੁਰੂ ਹੁੰਦੀ ਹੈ ਉਹ ਇਸ ਲਈ ਹੁੰਦੀ ਹੈ ਕਿ ਗਰਾਊਂਡ ਦੇ ਉੱਤੇ ਤੁਸੀਂ ਕਈ ਵਾਰੀ ਕਈ ਕੁਝ ਦੇਖਦੇ ਹੋ, ਉਹਨੂੰ ਤੁਸੀਂ ਅਣਗੌਲਿਆਂ ਵੀ ਕਰ ਰਹੇ ਹੁੰਦੇ ਹੋ, ਇਗਨੋਰ ਵੀ ਕਰ ਰਹੇ ਹੁੰਦੇ ਹੋ, ਲੇਕਿਨ ਜਦੋਂ ਗੱਲ ਇਸ ਹੱਦ ਤੱਕ ਚਲੀ ਜਾਂਦੀ ਹੈ ਕਿ ਇਹ ਲੱਗਦਾ ਹੈ ਕਿ ਵੀ ਇਨਫ ਇਜ਼ ਇਨਫ, ਹੁਣ ਬਹੁਤ ਹੋ ਗਿਆ, ਉਦੋਂ ਫਿਰ ਡਿਪਲੋਮੈਟਿਕ ਸਨੱਬ ਦਿੱਤਾ ਜਾਂਦਾ ਹੈ। ਔਰ ਡਿਪਲੋਮੈਟਿਕ ਸਨੱਬ ਜੇ ਮਾਡਰਨ ਪੀਰੀਅਡ ਦੇ ਵਿੱਚ ਅਸੀਂ ਦੇਖੀਏ, ਉਸ ਦੇ ਵਿੱਚ ਐਂਬੈਸਡਰ ਨੂੰ ਤਲਬ ਕਰਨਾ, ਉਹਨੂੰ ਸੰਮਨ ਕਹਿੰਦੇ ਨੇ। ਹੁਣ ਤਾਂ ਪੁਲਿਸ ਜਦੋਂ ਜਾਂਦੀ ਹੈ ਕਿ ਉਹਨੂੰ ਸੰਮਨ ਕਾਲ ਕਰਨਾ ਹੀ ਹੁੰਦਾ ਹੈ, ਇਹ ਵੀ ਇੱਕ ਸਨੱਬ ਹੁੰਦਾ ਹੈ। ਫਿਰ ਡਿਮਾਰਸ਼ੇ ਜਿਹੜਾ ਲਫ਼ਜ਼ ਸ਼ਾਇਦ ਲੈਟਿਨ 'ਚੋਂ ਆਇਆ ਹੋਇਆ ਜਾਂ ਫਰੈਂਚ ਦਾ ਹੋਏਗਾ, ਜਿਹਦੇ ਥੱਲੇ ਤੁਸੀਂ ਸਪੈਸੀਫਿਕ ਪ੍ਰੋਟੈਸਟ ਕਰਦੇ ਹੋ। ਫਿਰ ਜਿਹੜਾ ਤੁਸੀਂ ਟਰੈਵਲ ਐਡਵਾਈਜ਼ਰੀ, ਜਿਹਦੇ 'ਚ ਤੁਸੀਂ ਉਸ ਮੁਲਕ ਪ੍ਰਤੀ ਜਿਹੜਾ ਇਹ ਹਦਾਇਤ ਕਰਦੇ ਹੋ ਕਿ ਇੱਥੇ ਵੀ ਦਹਿਸ਼ਤਗਰਦੀ ਹੈ, ਇੱਥੇ ਵੀ, ਔਰ ਇਹ ਹੈ ਉਹ ਹੈ। ਫਿਰ ਜਿਹੜਾ ਇਸ ਤੋਂ ਵੀ ਅੱਗੇ ਇੱਕ ਵਰਸ ਸਟੈਪ ਚਲਾ ਜਾਂਦਾ ਹੈ, ਉਹ ਐਕਸਪੈਲ ਕਰਨਾ ਹੁੰਦਾ ਹੈ ਕਿਸੇ ਵੀ ਡਿਪਲੋਮੈਟ ਨੂੰ ਜਿਹੜਾ ਉਸ ਮੁਲਕ ਦਾ ਹੈ, ਔਰ ਕਿ ਭਾਈ ਜਿਹਨੂੰ ਪਰਸੋਨਾ ਨੌਨ ਗ੍ਰੈਟਾ ਕਹਿੰਦੇ ਨੇ ਕਿ ਉਹ ਬੰਦਾ ਜਿਹੜਾ ਇੱਥੇ ਲੋੜੀਂਦਾ ਨਹੀਂ ਹੈ, ਵੀ ਤੇਰੀ ਸ਼ਕਲ ਨਜ਼ਰ ਨਹੀਂ ਆਣੀ, ਤੂੰ ਇੱਥੇ ਨਹੀਂ ਨਜ਼ਰ ਆਉਣਾ ਚਾਹੀਦਾ, ਗੈਟ ਆਊਟ। ਉਹ ਕਈ ਵਾਰੀ ਇਮੀਡੀਏਟ ਹੁੰਦਾ ਹੈ, ਕਈ ਵਾਰੀ ਟਾਈਮ ਫਰੇਮ ਹੁੰਦਾ ਹੈ ਕਿ ਜੀ ਬਹੁਤ ਵਾਰੀ ਉਹ ਲੰਬਾ ਵਕਤ ਨਹੀਂ ਹੁੰਦਾ, ਉਹਦੇ 'ਚ ਹਫ਼ਤੇ 2 ਹਫ਼ਤੇ ਦੇ ਵਿੱਚ ਗੈਟ ਆਊਟ ਦੀ ਲਾਈਨ ਹੁੰਦੀ ਹੈ, ਪਰਸੋਨਾ ਨੌਨ ਗ੍ਰੈਟਾ। ਹੁਣ ਕੈਨੇਡਾ ਦੇ ਨਾਲ ਜਿਹੜੇ ਭਾਰਤ ਦੇ ਸਬੰਧ ਖਾਸ ਤੌਰ 'ਤੇ ਅਸੀਂ ਜਸਟਿਨ ਟਰੂਡੋ ਪੀਰੀਅਡ ਤੋਂ ਦੇਖੀਏ, ਕਿਉਂਕਿ 2015 ਦੇ ਵਿੱਚ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਬਣਦੇ ਨੇ। 2014 'ਚ ਮਰਡਰਰ ਮੋਦੀ ਜਿਹੜਾ ਹੈ ਉਹ ਹਜ਼ਾਰਾਂ ਮੁਸਲਮਾਨਾਂ ਦੇ ਖੂਨ ਦਾ ਤਿਲਕ ਲਾ ਕੇ ਹਿੰਦੂ ਹਿਰਦੇ ਸਮਰਾਟ ਬਣ ਕੇ 2014 ਦੇ ਵਿੱਚ ਉਹ ਪ੍ਰਧਾਨ ਮੰਤਰੀ ਬਣਦਾ। ਸਿਰਫ 1 ਸਾਲ ਆਲਮੋਸਟ ਉਹਦਾ ਜ਼ਿਆਦਾ ਹੈ। ਔਰ ਮੋਦੀ ਦੂਸਰੀ ਵਾਰ 2019 ਦੇ ਵਿੱਚ ਬਣਦਾ। ਇਸੇ ਤਰ੍ਹਾਂ ਟਰੂਡੋ ਵੀ ਸੈਕੰਡ ਟਰਮ ਦੇ ਵਿੱਚ ਬਣਦਾ, ਭਾਵੇਂ ਮਾਈਨੋਰਟੀ ਹੈ ਚਾਹੇ ਹਕੂਮਤ,
ਲੇਕਿਨ ਐਨਡੀਪੀ ਦੀ ਮਦਦ ਦੇ ਨਾਲ ਦੂਸਰੀ ਵਾਰ ਪ੍ਰਾਈਮ ਮਿਨਿਸਟਰ ਬਣਦਾ ਹੈ। ਬਿਲਕੁਲ। ਮੋਦੀ ਦੀ ਟਰਮ ਜਿਹੜੀ ਹੈ ਉਹ ਮੁੱਕ ਰਹੀ ਹੈ ਅਗਲੇ ਸਾਲ 9-10 ਮਹੀਨੇ ਬਾਅਦ ਚੋਣਾਂ ਨੇ। ਟਰੂਡੋ ਕੋਲ ਅਜੇ 2-2.5 ਸਾਲ ਪਏ ਨੇ। ਹੁਣ ਇਸ ਸਾਰੇ ਪੀਰੀਅਡ ਦੇ ਵਿੱਚ ਜਿਹੜੀ ਕੈਨੇਡਾ ਔਰ ਭਾਰਤ ਦੀ ਰਿਲੇਸ਼ਨਸ਼ਿਪ ਹੈ ਉਸ ਦੇ ਵਿੱਚ ਪਹਿਲਾਂ ਕੁੜਿੱਤਣ ਆਈ, ਕਸ਼ੀਦਗੀ ਆਈ, ਫਿਰ ਹੌਲੀ ਹੌਲੀ ਸਲੋ ਡਾਊਨ ਹੋਈ, ਅੰਦਰ ਜਿਹੜਾ ਹੈ ਉਹ ਚੱਲਦਾ ਰਿਹਾ, ਕਿਹਨੇ ਕਿਹਨੂੰ ਕੀ ਕਿਹਾ, ਕੀ ਐਡਵਾਈਸ ਕੀਤਾ, ਕੀ ਨਹੀਂ ਕੀਤਾ। ਉਹ ਜਿਹੜਾ ਹੈ ਕਿਉਂਕਿ ਡਿਪਲੋਮੇਸੀ ਦੇ ਵਿੱਚ ਬਹੁਤ ਕੁਝ ਬਿਹਾਈਂਡ ਦਾ ਕਰਟਨ ਹੁੰਦਾ, ਪਰਦੇ ਦੇ ਪਿੱਛੇ ਹੁੰਦਾ, ਪਬਲਿਕਲੀ ਨਹੀਂ ਕਿਹਾ ਜਾਂਦਾ। ਜਦੋਂ ਈਵਨ ਕਈ ਵਾਰ ਕੁਆਇਟਲੀ ਵੀ ਜਦੋਂ ਕੱਢਿਆ ਜਾਂਦਾ ਕਿ ਪਰਸੋਨਾ ਨਾਨ ਗ੍ਰੇਟਾ ਵੀ ਉਹਨੂੰ ਐਕਸਪੈਲ ਕਰੋ, ਉਹ ਕੋਈ ਉਹਦੀ ਬਿਆਨਬਾਜ਼ੀ ਨਹੀਂ ਕੀਤੀ ਜਾਂਦੀ। ਕੋਈ ਵਾਕਿਆ ਹੁੰਦਾ ਹੈ ਉਹ, ਕਿਉਂਕਿ ਜਿਵੇਂ ਅਸੀਂ ਪਿਛਲੀ ਗੱਲਬਾਤ 'ਚ ਦੱਸਿਆ ਸੀ ਕਿ ਵੀ ਹਰ ਐਮਬੈਸੀ ਦੇ ਵਿੱਚ ਜਿਹੜੇ ਵੀ ਮੁਲਕਾਂ ਦੀਆਂ ਜਿੱਥੇ ਐਮਬੈਸੀਆਂ, ਹਾਈ ਕਮਿਸ਼ਨ, ਕੌਂਸੂਲੇਟ ਨੇ, ਉੱਥੇ ਇੱਕ ਤਾਂ ਉਹ ਸਟਾਫ ਹੁੰਦਾ ਜਿਹੜਾ ਉਸ ਮੁਲਕ ਦੇ ਸ਼ਹਿਰੀ ਜਿਹੜੇ ਉਸ ਮੁਲਕ 'ਚ ਵਸਦੇ ਨੇ, ਉਹਨਾਂ ਦੇ ਜਿਹੜੇ ਵੀਜ਼ੇ ਨੇ ਜਾਂ ਉਹਨਾਂ ਦੇ ਪਾਸਪੋਰਟ ਨੇ ਜਾਂ ਉਹਨਾਂ ਨਾਲ ਜੁੜੀਆਂ ਹੋਈਆਂ ਹੋਰ ਦਿੱਕਤਾਂ ਨੇ, ਜਾਂ ਉਹਨਾਂ 'ਚੋਂ ਕੋਈ ਮਰ ਗਿਆ ਹੈ ਉਸ ਦੀ ਡੈੱਡ ਬਾਡੀ ਭੇਜਣੀ ਹੈ ਜਾਂ ਉਸ ਲਈ ਐਕਸਪੀਡਾਈਟ ਕਰਨਾ ਹੈ, ਐਮਰਜੈਂਸੀ ਕੋਈ ਸਿਚੁਏਸ਼ਨਸ ਨੇ। ਇਹ ਔਰ ਜ਼ਾਹਰ ਹੈ ਕਿ ਜਦੋਂ ਕੋਈ ਐਂਬੈਸਡਰ ਆਉਂਦਾ ਹੈ ਉਹ ਆਪਣੇ ਕ੍ਰੀਡੈਂਸ਼ੀਅਲ ਜਿਹੜੇ ਨੇ ਉਸ ਹਕੂਮਤ ਦੇ ਸਾਹਮਣੇ ਪੇਸ਼ ਕਰਦਾ ਹੈ। ਉਹਦਾ ਇੱਕ ਅੱਧੀ ਵਾਰੀ ਬੈਕਗਰਾਊਂਡ ਚੈੱਕ ਜ਼ਰੂਰ ਕਰ ਲਿਆ ਜਾਂਦਾ ਹੈ ਔਰ ਇਹੀ ਕਾਰਨ ਹੈ ਕਿ ਕਈ ਵਾਰ ਜਿਨ੍ਹਾਂ ਦਾ ਟਰੈਕ ਰੈਕਡ ਮਾੜਾ ਹੁੰਦਾ ਹੈ, ਕੋਈ ਦਹਿਸ਼ਤਗਰਦੀ ਨਾਲ ਜੁੜੇ ਲੋਕ ਕਿਸੇ ਮੁਲਕ ਵੱਲੋਂ ਥਾਪੇ, ਉਹਨੂੰ ਉਹ ਨਾ ਵੀ ਕਰ ਦਿੰਦੇ ਨੇ ਕ੍ਰੀਡੈਂਸ਼ੀਅਲਸ ਲੈਣ ਤੋਂ। ਇਹ ਜਨਰਲ ਪ੍ਰੋਸੈਸ ਹੈ। ਲੇਕਿਨ ਇਹ ਵੀ ਨੋਨ ਫੈਕਟ ਹੈ ਕਿ ਹਰ ਐਮਬੈਸੀ ਦੇ ਵਿੱਚ ਜਿਹੜੇ ਨੇ ਏਜੰਸੀਆਂ ਦੇ ਬੰਦੇ ਬਿਠਾਏ ਹੁੰਦੇ ਨੇ। ਉਹਨਾਂ 'ਚ ਜਿਵੇਂ ਮੈਂ ਮਿਲਟਰੀ ਇੰਟੈਲੀਜੈਂਸ ਦੇ ਹਵਾਲੇ ਨਾਲ ਕਿਹਾ ਸੀ, ਉਹਨਾਂ ਦਾ ਬ੍ਰਿਗੇਡੀਅਰ ਰੈਂਕ ਦਾ ਬੰਦਾ ਹੁੰਦਾ, ਉਹਨੂੰ ਮਿਲਟਰੀ ਅਟੈਸ਼ੀ ਕਿਹਾ ਜਾਂਦਾ। ਇੱਕ ਜਿਹਨੂੰ ਪ੍ਰੈਸ ਅਟੈਸ਼ੀ ਕਿਹਾ ਜਾਂਦਾ ਹੈ, ਸਮਝਿਆ ਤਾਂ ਇਹ ਜਾਂਦਾ ਹੈ ਕਿ ਜੇ ਕਿਉਂਕਿ ਪ੍ਰੈਸ ਨਾਲ ਡੀਲ ਕਰਦਾ ਹੈ, ਪ੍ਰੈਸ ਸਟੇਟਮੈਂਟ ਮੋਸਟਲੀ ਉਹ ਜਿਹੜਾ ਪ੍ਰੈਸ ਅਟੈਸ਼ੀ ਹੈ ਉਹ ਇੰਟੈਲੀਜੈਂਸ ਦਾ ਬੰਦਾ ਹੁੰਦਾ। ਔਰ ਹਰ ਐਮਬੈਸੀ ਦੇ ਵਿੱਚ ਇੱਕ ਪ੍ਰੋਪਰ ਇੰਟੈਲੀਜੈਂਸ ਨੈਟਵਰਕ ਹੁੰਦਾ ਹੈ, ਜਿਵੇਂ ਇੰਟੈਲੀਜੈਂਸ ਬਿਊਰੋ ਦਾ ਹੈ ਜਾਂ ਰਾਅ ਦਾ ਹੈ, ਉਹਦਾ ਪਤਾ ਹੁੰਦਾ ਵੀ ਸਟੇਸ਼ਨ ਹੈਡ ਕੌਣ ਹੈ, ਪਰ ਉਹਨੂੰ ਅੰਡਰ ਕਵਰ ਕਹਿੰਦੇ ਨੇ, ਕੋਈ ਫਸਟ ਸੈਕਟਰੀ। ਇਹ ਸਾਰੇ ਫੋਰਨ ਸਰਵਿਸ ਦੇ ਹੁੰਦੇ ਨੇ। ਔਰ ਹੁਣ ਬਹੁਤ ਸਾਰੇ ਇਹ ਜਿਹੜੇ ਫੋਰਨ ਸਰਵਿਸ ਵਾਲਿਆਂ ਨਾਲੋਂ ਵੀ IPS ਲੈਵਲ ਦੇ ਲੋਕ ਜਿਹੜੇ ਪੁਲਸੀਏ, ਉਹਨਾਂ ਨੂੰ ਉਹਨ ਡੈਪੂਟੇਸ਼ਨ ਭੇਜ ਦਿੱਤਾ ਜਾਂਦਾ। ਔਰ ਇਹੀ ਉਹ ਪੁਲਸੀਏ ਜਾਂ ਦੂਸਰੇ ਨੇ ਜਿਹੜੇ ਫਿਰ ਜਿਸ ਸਟੇਟ ਤੋਂ ਲਿਆਂਦੇ ਜਾਂਦੇ ਨੇ, ਕਿਉਂਕਿ ਉਹਦੇ ਬਾਰੇ ਫੈਮੀਲੀਅਰ ਹੁੰਦੇ ਨੇ, ਉਹ ਦੂਸਰੇ ਮੁਲਕਾਂ 'ਚ ਵੀ ਜਿਹੜੇ ਇਸ ਕਿਸਮ ਦੇ ਆਪਰੇਸ਼ਨ ਕਰਦੇ ਨੇ। ਜਿਵੇਂ ਅਸੀਂ ਦੇਖਿਆ ਕਿ ਜਿਸ ਦਿਨ ਜਸਟਿਨ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੁੰਦਾ ਹੈ ਮੰਡੇ, ਔਰ ਉਸ ਪਾਰਲੀਮੈਂਟ ਦੇ ਵਿੱਚ ਖਲੋ ਕੇ ਉਸ ਤੋਂ ਪਹਿਲਾਂ ਉਹਨਾਂ ਨੇ ਆਪੋਜੀਸ਼ਨ ਲੀਡਰਾਂ ਨੂੰ ਬਰੀਫ ਕੀਤਾ ਕਿ ਭਾਈ ਹਰਦੀਪ ਸਿੰਘ ਨਿੱਜਰ, ਜਿਨ੍ਹਾਂ ਦਾ ਮਰਡਰ 19 ਜੂਨ ਨੂੰ ਹੋਇਆ ਸੀ, ਔਰ ਉਹਨਾਂ ਦੇ ਬੇਟੇ ਦਾ ਮੈਂ ਕਿਤੇ ਇੰਟਰਵਿਊ ਦੇਖ ਰਿਹਾ ਸੀ, ਉਸ ਦਿਨ ਫਾਦਰਸ ਡੇ ਸੀ। ਉਹਨਾਂ ਨੇ ਕਿਹਾ ਵੀ ਅਸੀਂ ਤਾਂ ਆਪਣੇ ਪਿਤਾ ਨੂੰ ਤਾਂ ਗਵਾਇਆ ਹੀ, ਲੇਕਿਨ ਦਿਨ ਵੀ ਉਹ ਸੀ ਜਿਸ ਦਿਨ ਲੋਕ ਸੈਲੀਬ੍ਰੇਟ ਕਰਦੇ ਨੇ ਔਰ ਆਪਣੇ ਫਾਦਰ ਨੂੰ ਡਿਨਰ ਤੇ ਲੈ ਕੇ ਜਾਂਦੇ ਨੇ ਕਿ ਭਾਈ ਅਸੀਂ ਤੁਹਾਡੀ ਮਿਹਨਤ ਦੀ ਬਦੌਲਤ ਜਿਹੜਾ ਇੱਕ ਚੰਗੀ ਜ਼ਿੰਦਗੀ ਜੀ ਰਹੇ ਹਾਂ। ਹੁਣ 45 ਸਾਲਾਂ ਦੇ ਹਰਦੀਪ ਸਿੰਘ ਨਿੱਜਰ ਜਿਹੜੇ ਇੱਕ ਸੇਂਟਲੀ ਪਰਸਨ, ਅਸੀਂ ਅੱਗੇ ਜ਼ਿਕਰ ਕੀਤਾ ਸੀ ਕਿ ਉਹਨਾਂ ਦੀ ਕਿੰਨੀ ਵੱਡੀ ਕੰਟਰੀਬਿਊਸ਼ਨ ਡਿਊਰਿੰਗ ਦਾ ਕੋਵਿਡ ਸੀ, ਔਰ 19 ਜੂਨ ਨੂੰ ਉਹਨਾਂ ਨੂੰ ਟਾਰਗੇਟ ਕਿਲਿੰਗ ਦੇ ਨਾਲ, ਉੱਥੋਂ ਦੀ ਪੁਲਿਸ ਨੇ ਬਿਗਨਿੰਗ 'ਚ ਹੀ ਕਿਹਾ ਸੀ ਕਿ ਟਾਰਗੇਟ ਕਿਲਿੰਗ ਹੈ, ਉਹਨਾਂ ਨੂੰ ਐਲੀਮੀਨੇਟ ਕਰ ਦਿੱਤਾ ਜਾਂਦਾ। ਹੁਣ ਅਸੀਂ ਦੇਖਦੇ ਹਾਂ ਕਿ ਵੀ 19 ਜੂਨ ਤੋਂ ਲੈ ਕੇ ਜਦੋਂ ਤੱਕ ਅਸੀਂ ਇਸ ਪਾਰਟ ਨੂੰ ਦੇਖਦੇ ਹਾਂ 18 ਜੂਨ ਨੂੰ, ਆਲਮੋਸਟ 3 ਮਹੀਨੇ ਹੀ ਬਣਦੇ ਨੇ ਕਿ ਉਸ ਦਿਨ ਪਾਰਲੀਮੈਂਟ 'ਚ ਖਲੋ ਕੇ ਜਸਟਿਨ ਟਰੂਡੋ ਪਹਿਲਾਂ ਆਪੋਜੀਸ਼ਨ ਲੀਡਰਾਂ ਨੂੰ ਬਰੀਫ ਕਰਦੇ ਨੇ ਔਰ ਪਾਰਲੀਮੈਂਟ 'ਚ ਖਲੋ ਕੇ ਕਹਿੰਦੇ ਨੇ। ਔਰ ਮੈਂ ਅੱਜ ਹੀ ਡਾਕਟਰ ਚੀਮਾ ਨਾਲ UK ਵੀ ਮੇਰੀ ਗੱਲ ਹੋ ਰਹੀ ਸੀ, ਹੋਰ ਵੀ ਇੱਕ ਦੋ ਸੱਜਣ ਜਿਹੜੇ, ਉਹਨਾਂ ਨੂੰ ਮੈਂ ਕਿਹਾ ਜੀ ਕੋਈ ਪ੍ਰੈਸੀਡੈਂਟ ਹੈ ਮੌਜੂਦਾ ਟਾਈਮ ਦੇ ਵਿੱਚ 75-80 ਸਾਲ ਦੇ ਪੋਸਟ ਸੈਕੰਡ ਵਰਲਡ ਵਾਰ 'ਚ ਕਿ ਜਿਹਦੇ 'ਚ ਕਿਸੇ ਮੁਲਕ ਦੀ ਕਿਸੇ ਹੋਰ ਮੁਲਕ ਦੇ ਵਿੱਚ ਦਹਿਸ਼ਤਗਰਦੀ ਦੀ ਦਖਲਅੰਦਾਜ਼ੀ ਦਾ ਪਾਰਲੀਮੈਂਟ ਦੇ ਵਿੱਚ ਜਿਹੜਾ ਇਨਕਸ਼ਾਫ ਕੀਤਾ ਗਿਆ ਹੋਏ। ਸਾਇਲੈਂਟਲੀ ਤਾਂ ਹੁੰਦਾ ਪਹਿਲਾਂ ਵੀ, ਏਅਰ ਇੰਡੀਆ ਤੋਂ ਬਾਅਦ ਵੀ ਪਰਸੋਨਾ ਨਾਨ ਗ੍ਰੇਟਾ ਬਣਾ ਕੇ ਕੈਨੇਡਾ ਨੇ ਉਹਨਾਂ ਦੇ ਡਿਪਲੋਮੈਟ ਕੱਢੇ ਸੀ। ਉਹਨਾਂ ਨੇ ਕੈਨੇਡਾ ਦਾ ਇਹ ਜਵਾਬੀ ਜੇ ਇੱਕ ਨੇ ਕੱਢਿਆ ਦੂਜੇ ਨੇ ਕੱਢਣਾ ਹੀ ਹੁੰਦਾ, ਇਹ ਇੱਕ ਕਸਟਮ ਹੀ ਹੈ। ਲੇਕਿਨ ਜਿੰਨੀ ਕੁ ਸਾਡੀ ਜਾਣਕਾਰੀ ਹੈ ਇਵੇਂ ਕਦੇ ਨਹੀਂ ਹੋਇਆ ਕਿ ਵੀ ਪਾਰਲੀਮੈਂਟ ਦੇ ਵਿੱਚ ਪ੍ਰਾਈਮ ਮਿਨਿਸਟਰ ਜਿਹੜਾ ਇੱਕ ਮੁਲਕ ਨੇ ਕੀ ਕਰਤੂਤ ਕੀਤੀ ਹੈ
ਉਸ ਦਾ ਇੰਕਸ਼ਾਫ ਕਰੇ। ਔਰ ਜਦੋਂ ਮੈਂ ਇਹ ਟਾਈਮਿੰਗ ਵੀ ਦੇਖਦਾ, ਟਾਈਮਿੰਗ ਇਕੱਲੀ ਇਹ ਨਹੀਂ ਹੈ ਕਿ ਵੀ ਪਾਰਲੀਮੈਂਟ ਦੇ ਓਪਨਿੰਗ ਡੇ ਤੇ ਉਹਨਾਂ ਨੇ ਕੀਤਾ। ਹੁਣ ਅਸੀਂ ਦੇਖਦੇ ਹਾਂ ਵੀ ਅੱਜ UN ਦਾ ਸੈਸ਼ਨ, ਜਨਰਲ ਅਸੈਂਬਲੀ ਸੈਸ਼ਨ ਸ਼ੁਰੂ ਹੋ ਚੁੱਕਾ ਹੈ। ਪ੍ਰੈਜ਼ੀਡੈਂਟ ਬਾਈਡਨ ਨੇ ਐਡਰੈਸ ਕੀਤਾ ਹੈ, ਜ਼ੈਲੈਂਸਕੀ ਨੇ ਕੀਤਾ, ਹੋਰ ਸਾਰੇ ਹੈਡ ਆਫ ਸਟੇਟ। ਸੋ ਇਹ ਜਿਹੜਾ ਸਪਟੈਂਬਰ ਦੇ ਦਿਨ ਨੇ, ਇਹ ਸਭ ਤੋਂ ਜ਼ਿਆਦਾ ਦੁਨੀਆ ਦੇ ਵਿੱਚ ਮੀਡੀਆ ਦੀ ਕਵਰੇਜ ਹੁੰਦੀ ਹੈ, ਦੇਖਿਆ ਜਾਂਦਾ ਹੈ ਔਰ ਇਸ ਦੇ ਉੱਤੇ ਹੁੰਦਾ ਹੈ। ਔਰ ਕੈਨੇਡਾ ਕੋਈ ਛੋਟਾ ਮੁਲਕ ਨਹੀਂ ਹੈ। ਔਰ ਅਸੀਂ ਜ਼ਿਕਰ ਕਰਾਂਗੇ ਕਿ ਜਦੋਂ ਅਸੀਂ ਕੈਨੇਡਾ ਨੂੰ ਉਸ ਸੈਟਅਪ 'ਚ ਦੇਖਦੇ ਹਾਂ, 5 ਆਈਜ਼, ਜਿਹੜਾ ਸੈਕੰਡ ਵਰਲਡ ਵਾਰ ਤੋਂ ਬਾਅਦ ਔਰ ਡਿਊਰਿੰਗ ਵਾਰ ਵੀ ਜਿਨ੍ਹਾਂ ਨੇ ਇੱਕ ਦੂਜੇ ਨਾਲ ਤਾਵਨ ਕੀਤਾ, ਇੰਟੈਲੀਜੈਂਸ ਸ਼ੇਅਰਿੰਗ ਕੀਤੀ, 5 ਅੱਖਾਂ ਜਿਹੜੀਆਂ ਦਾ ਇੱਕ ਦੂਜੇ ਦੇ ਨਾਲ ਉਹ ਇਵੇਂ ਹੀ ਹੈ ਜਿਵੇਂ ਉਸ ਮੁਲਕ ਦੀ ਪੀੜ ਉਸ ਮੁਲਕ ਦੀ ਪੀੜ ਆ। ਉਹ 5 ਜਿਹੜੀਆਂ 5 ਆਈਜ਼ ਨੇ, ਉਹਨਾਂ ਦੇ ਵਿੱਚ ਅਮਰੀਕਾ, ਕੈਨੇਡਾ, UK, ਆਸਟ੍ਰੇਲੀਆ, ਨਿਊਜ਼ੀਲੈਂਡ, ਇਹ 5 ਮੁਲਕ ਨੇ। ਹੁਣ ਜਦੋਂ ਵੀ ਕੈਨੇਡਾ ਨੇ ਦੇ ਉੱਤੇ ਕੋਈ ਭੀੜ ਬਣੀ ਜਾਂ ਬਣਦੀ ਹੈ ਜਾਂ ਇਹ ਮੁੱਦਾ ਉਹਨਾਂ ਨੇ ਲਿਆ, ਇਸ ਤੋਂ ਪਹਿਲਾਂ ਜਸਟਿਨ ਟਰੂਡੋ ਦਾ ਨੈਸ਼ਨਲ ਸਿਕਿਉਰਿਟੀ ਦਾ ਮੇਨ ਬੰਦਾ, ਉਹ ਬਾਈਡਨ ਨੂੰ ਵੀ, ਅਮਰੀਕਨ ਐਡਮਿਨਿਸਟ੍ਰੇਸ਼ਨ ਨੂੰ, UK ਦੇ ਨੂੰ, ਆਸਟ੍ਰੇਲੀਆ ਦੇ ਨੂੰ, ਨਿਊਜ਼ੀਲੈਂਡ ਨੂੰ, ਉਹਨਾਂ ਦੇ ਨਾਲ ਉਹਨਾਂ ਨੇ ਇੰਟੈਲੀਜੈਂਸ ਸ਼ੇਅਰਿੰਗ ਕੀਤੀ। ਉਹਨਾਂ ਨੂੰ ਦੱਸਿਆ ਕਿ ਵੀ ਇੰਡੀਆ ਦੇ ਕੀ ਕਰਤੂਤ ਹੈ। ਇਹੀ ਕਾਰਨ ਹੈ ਕਿ ਜਦੋਂ ਜਸਟਿਨ ਟਰੂਡੋ ਨੇ ਇਸ ਦੇ ਉੱਤੇ ਇੰਕਸ਼ਾਫ ਕੀਤਾ ਤੇ ਅਮਰੀਕਾ ਦੀ ਵੀ ਹਮਾਇਤ ਹੈ ਜਿਹੜੀ ਹੈ, ਉਹ UK ਦੀ ਵੀ ਹੈ, ਈਵਨ ਆਸਟ੍ਰੇਲੀਆ ਦੀ ਵੀ। ਹਾਲਾਂ ਉਹ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਉਹਨੂੰ ਬੌਸ ਕਹਿੰਦਾ ਸੀ ਮੋਦੀ ਨੂੰ, ਤੇ ਉਹਦੇ ਸਾਹਮਣੇ ਐਂ ਖਲੋਤਾ ਸੀ ਜਿਵੇਂ ਉਹ ਕੀ ਹੁੰਦਾ ਵੇਟਰ ਖਲੋਤਾ ਹੁੰਦਾ ਆਰਡਰ ਲੈਣ ਦੇ ਲਈ ਤੁਹਾਡੇ ਤੋਂ, ਜਦੋਂ ਤੁਸੀਂ ਉਹਦਾ ਬਾਡੀ ਪੋਸਚਰਿੰਗ ਦੇਖਦੇ ਹੋ ਕਿ ਵੀ ਕਿਸ ਕਿਸਮ ਦੀ ਸੀ। ਹੁਣ ਇਹਨਾਂ ਹਾਲਾਤਾਂ 'ਚ ਬਹੁਤ ਵੱਡਾ ਇਹਨੂੰ ਬੌਮਬਸ਼ੈਲ ਕਿਹਾ ਮੀਡੀਆ ਦੀ ਲੈਂਗੁਏਜ ਦੇ ਵਿੱਚ। ਦੂਸਰਾ, ਔਰ ਕੱਲ੍ਹ ਜਦੋਂ ਅਸੀਂ ਇਸ ਦੇ ਉੱਤੇ ਬੜੇ ਵੇਰਵੇ ਦੇ ਨਾਲ ਗੱਲ ਕੀਤੀ, ਸਾਨੂੰ ਖੁਸ਼ੀ ਹੈ ਕਿ ਸਾਡੇ ਵਿਊਅਰਸ ਵੱਲੋਂ ਉਹਨੂੰ ਪਸੰਦ ਕੀਤਾ ਗਿਆ। ਬਹੁਤ ਵੱਡੀ ਗਿਣਤੀ 'ਚ ਕਾਮੈਂਟ ਨੇ, ਵਿਊਅਰਸ ਨੇ, ਔਰ ਹਰ ਇੱਕ ਨੇ ਕਿਹਾ ਕਿ ਜੀ ਇੱਕ ਤੁਸੀਂ ਇਸ ਦੇ ਵਿੱਚ ਸਾਡੇ 5 ਸੈਗਮੈਂਟ ਹੀ ਇਸ ਨੂੰ ਸਮਰਪਿਤ ਸੀ। ਸੋ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ, ਔਰ ਇਸ ਲਈ ਕਈ ਵਾਰੀ ਕਰੰਟ ਗੱਲ ਕਰਨ ਤੋਂ ਪਹਿਲਾਂ ਮੈਂ ਪਿਛਲਾ ਵੀ ਕੁਛ ਨਾ ਕੁਛ ਜਿਹੜਾ ਉਹ ਮੈਂਸ਼ਨ ਇਸ ਲਈ ਕਰਦਾ ਤਾਂ ਕਿ ਜਿਹੜੇ ਨਵੇਂ ਸਾਡੇ ਵਿਊਅਰ ਜੁੜਦੇ ਨੇ ਉਹ ਉਹਦਾ ਇੱਕ ਪ੍ਰਸੰਗ ਬਣਾ ਸਕਣ ਜਾਂ ਉਹਦਾ ਇੱਕ ਕੰਟੈਕਸਟ ਦੇਖ ਸਕਣ ਕਿ ਵੀ ਇਹ ਆਲ ਆਫ ਏ ਸਡਨ ਨਹੀਂ ਹੋਇਆ। ਜੇ 2015 'ਚ ਜਸਟਿਨ ਟਰੂਡੋ ਪ੍ਰਾਈਮ ਮਿਨਿਸਟਰ ਬਣਦੇ ਨੇ ਤੇ ਉਦੋਂ ਤੋਂ ਹੀ ਮੋਦੀ ਦੀਆਂ ਅੱਖਾਂ 'ਚ ਰੜਕਣ ਲੱਗ ਜਾਂਦੇ ਨੇ, ਕਿਉਂਕਿ ਜਸਟਿਨ ਟਰੂਡੋ ਆਪਣੇ ਬਾਪ ਦੀ ਤਰ੍ਹਾਂ, ਉਹਨਾਂ ਦਾ ਫਾਦਰ ਵੀ ਪ੍ਰਾਈਮ ਮਿਨਿਸਟਰ ਸੀ ਕੈਨੇਡਾ ਦਾ। ਫਰੀडम ਲਵਿੰਗ, ਐਕਸਪ੍ਰੈਸ਼ਨ ਦੀ ਫਰੀडम, ਆਪਣੀ ਗੱਲ ਕਹਿਣ ਦਾ ਔਰ ਸੋਵਰਨਟੀ ਦਾ ਤਾਂ ਜ਼ਾਹਰ ਹੈ ਹਰ ਮੁਲਕ ਡਿਫੈਂਡ ਕਰਦਾ। ਇਹੀ ਕਾਰਨ ਹੈ ਕਿ ਜਸਟਿਨ ਟਰੂਡੋ ਈਵਨ ਟਰੰਪ ਵਰਗਾ ਜਿਹੜਾ ਜਿਹਦੇ 'ਚ ਵੀ ਨਾਰਸਿਸਟ ਔਰ ਅਥੋਰੀਟੇਰੀਅਨ ਟ੍ਰੈਂਡ ਸੀ, ਉਸ ਦੇ ਸਾਹਮਣੇ ਵੀ ਜਿਹੜਾ ਟਰੂਡੋ ਆਪਣੀ ਲਾਈਨ ਜਿਹੜੀ ਆ ਉਹ ਕਲੀਅਰਲੀ ਕਰਦਾ ਰਿਹਾ। ਉਹ ਭਾਵੇਂ ਦੇਖਣ ਨੂੰ ਯੰਗ ਬੇਬੀ ਫੇਸਡ ਹੈ, ਹਰਮਨ ਪਿਆਰ ਹੈ, ਕਾਮਨਰ ਦੇ ਨਾਲ ਜਿਹੜਾ ਹੈ ਕਰਦਾ, ਲੇਕਿਨ ਉਹਦਾ ਰਿਜ਼ੋਲਵ ਜੇ ਸਾਰੇ ਪੀਰੀਅਡ 'ਚ ਉਹਦੀ ਕਾਰਗੁਜ਼ਾਰੀ ਜਸਟਿਨ ਟਰੂਡੋ ਦੀ ਦੇਖੀ ਜਾਏ ਮੁੱਦਿਆਂ ਦੇ ਉੱਤੇ, ਤੇ ਉਹਨੇ ਕਦੇ ਆਪਣਾ ਖਾਸ ਤੌਰ ਤੇ ਫਰੀडम ਆਫ ਐਕਸਪ੍ਰੈਸ਼ਨ ਜਾਂ ਉਸ ਦੇ ਨਾਲ ਕਦੇ ਕੰਪਰੋਮਾਈਜ਼ ਨਹੀਂ ਕੀਤਾ ਔਰ ਬੜੀ ਚੰਗੀ ਤਰ੍ਹਾਂ ਹੈਂਡਲ ਕੀਤਾ ਉਹਨੇ। ਕੋਵਿਡ ਦੇ ਚੱਲਦੇ ਆ ਲੋਕਾਂ ਦਾ ਵੀ, ਹਾਲਾਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਇਸ ਵੇਲੇ ਕੈਨੇਡਾ ਦੇ ਲੋਕ, ਮਹਿੰਗਾਈ ਵੀ ਹੈ ਅਮਰੀਕਾ 'ਚ ਕਿਹੜੀ ਨਹੀਂ ਹੈ, ਉਹਦੇ 'ਚ ਬਹੁਤ ਸਾਰੇ ਹੋਰ ਵੀ ਰੀਜ਼ਨ ਨੇ। ਇਸ ਲਈ ਪੋਲੀਟੀਕਲੀ ਤਾਂ ਰੇਟਿੰਗਸ ਅਪ ਡਾਊਨ ਹੁੰਦੀਆਂ ਰਹਿੰਦੀਆਂ ਨੇ, ਪਰ ਅਜੇ 2.5 ਸਾਲ ਪਏ ਹੋਏ ਨੇ ਜਦੋਂ ਤੱਕ ਉਹਨੇ ਵਾਪਸ ਫੇਸ ਕਰਨੇ। ਪਰ ਇਸ ਸਾਰੇ ਪੀਰੀਅਡ 'ਚ ਜਦੋਂ ਇੰਡੀਆ ਨੇ ਇਹ ਦੇਖਿਆ, ਕਿਉਂਕਿ ਇਹ ਜਿਹੜੇ ਨਾਰਸਿਸਿਸਟ ਜਾਂ ਅਥੋਰੀਟੇਰੀਅਨ ਜਾਂ ਡਿਕਟੇਟੋਰੀਅਲ ਸੋਚ ਦੇ ਮੋਦੀ ਵਰਗੇ, ਜਿਨ੍ਹਾਂ ਨੂੰ ਵੈਸਟ ਨੇ ਵੀ ਕਿਸੇ ਹੱਦ ਤੱਕ, ਟਰੰਪ ਨੇ ਵੀ ਸਿਰ ਤੇ ਚੜਾਇਆ, ਉਹੀ ਰੀਜ਼ਨ ਚਾਈਨਾ ਨੂੰ ਕਾਊਂਟਰ ਕਰਨ ਦੇ ਲਈ ਪਾਕਿਸਤਾਨ ਨੂੰ ਡਿਚ ਕੀਤਾ, ਔਰ ਉਸ ਸਾਰੇ ਦੇ ਥੱਲੇ ਈਵਨ ਕਸ਼ਮੀਰ ਵੀ ਜਿਹੜਾ ਉਹ ਇਹਨਾਂ ਦੀ ਮਰਜ਼ੀ ਤੋਂ ਬਿਨਾਂ ਤਾਂ ਅਮਰੀਕਾ ਦੀ ਨਹੀਂ ਹੈ ਵੀ ਉਹਨੇ 5 ਅਗਸਤ 2019 ਨੂੰ ਐਨੈਕਸ ਕਰ ਲਿਆ। ਇਸ ਸਾਰੇ ਦੌਰ ਦੇ ਚੱਲਦੇ ਆ ਜਿਹੜੇ ਵੀ ਮੌਕੇ ਆਏ, ਜਸਟਿਨ ਟਰੂਡੋ ਨੂੰ ਵਿਦਨ ਕੰਟਰੀ ਕੈਨੇਡਾ 'ਚ ਇੰਡੀਅਨ ਇੰਟੈਲੀਜੈਂਸ ਨੇ ਆਪਣਾ ਜਾਲ ਵਿਛਾਇਆ। ਔਰ ਇੱਕ ਰਿਪੋਰਟ, ਸਪੈਸ਼ਲ ਰਿਪੋਰਟ ਸਾਡੇ ਕੋਲ ਹੈ, ਅੱਜ ਮੈਂ ਨਹੀਂ ਡਿਸਕਸ ਕਰਾਂਗਾ, ਆਉਣ ਵਾਲੇ ਦਿਨਾਂ 'ਚ ਕਰਾਂਗਾ, ਕਿ ਕਿਵੇਂ ਈਵਨ 2016 ਤੱਕ ਪਹੁੰਚਦੇ ਆ ਸੀਸਸ ਇਸ ਨਤੀਜੇ ਤੇ ਪਹੁੰਚੀ ਸੀ ਕਿ ਇਹਨਾਂ ਦੇ ਜਿਹੜੇ ਕੌਂਸੂਲੇਟ ਨੇ, ਜਿਨ੍ਹਾਂ 'ਚ ਅਮਰਜੀਤ ਸਿੰਘ ਨਾਂ ਦਾ ਬੰਦਾ ਔਰ ਇੱਕ ਹੋਰ, ਉਹ ਬਿਲਕੁਲ ਆਪਣਾ ਇੰਟੈਲੀਜੈਂਸ ਦਾ ਜਾਲ ਵਿਛਾ ਰਹੇ ਨੇ ਔਰ ਇਹ ਜਿਹੜਾ ਉਹ ਇੰਡੀਅਨ ਕਮਿਊਨਿਟੀ 'ਚ ਵੜ ਰਹੇ ਨੇ, ਲਾਅ ਵਾਇਓਲੇਟ ਕਰ ਰਹੇ ਨੇ। ਉਦੋਂ ਉਹਨੂੰ ਸਟਾਪ ਕਰਨਾ ਚਾਹੁੰਦੇ ਸੀ, ਲੇਕਿਨ
2018 ਦੇ ਵਿੱਚ ਜਸਟਿਨ ਟਰੂਡੋ ਨੇ ਜਾਣਾ ਸੀ ਭਾਰਤ ਦੌਰੇ ਦੇ ਉੱਤੇ, ਔਰ ਅਪਰ ਲੈਵਲ ਤੇ ਕਿਉਂਕਿ ਸੀਸੇ ਜਦੋਂ ਆਪਣੀ ਰਿਪੋਰਟ ਦਿੰਦੀ ਹੈ ਫਿਰ ਇੱਕ ਗਲੋਬਲ ਅਫੇਅਰਸ ਕਮੇਟੀ ਰਿਵਿਊ ਕਮੇਟੀ ਹੁੰਦੀ ਹੈ, ਉਹਨਾਂ ਨੇ ਕਿਹਾ ਵੀ ਰਿਲੇਸ਼ਨ ਪ੍ਰਭਾਵਿਤ ਹੋਣਗੇ ਔਰ ਇਸ ਲਈ ਉਸ ਸੀਸਸ ਦੀ ਰਿਪੋਰਟ ਨੂੰ ਦੱਬ ਦਿੱਤਾ ਗਿਆ। ਉਹਨਾਂ ਨੇ ਉਦੋਂ ਹੀ ਦੇਖ ਲਿਆ ਸੀ ਕਿ ਵੀ ਇਹ ਕੀ ਕਰ ਰਹੇ ਨੇ, ਇਹਨਾਂ ਦੇ ਪੂਰੀ ਤਰ੍ਹਾਂ ਉਹੀ 80s ਵਾਲਾ ਮਾਹੌਲ ਸਿਰਜ ਰਿਹਾ ਸੀ। ਪਰ ਇਹਦੇ ਬਾਵਜੂਦ ਕਿ ਇਹਨਾਂ ਦੀਆਂ ਕਰਤੂਤਾਂ ਇੱਥੇ ਇਹ ਸੀ ਔਰ ਫੈਡਰਲ ਗਵਰਨਮੈਂਟ ਨੇ ਜਾਂ ਜਸਟਿਨ ਟਰੂਡੋ ਨੇ ਉਸ ਤੇ ਕੈਪ ਰੱਖ ਦਿੱਤੀ ਕਿ ਵੀ ਨਹੀਂ, ਲੇਕਿਨ ਜਸਟਿਨ ਟਰੂਡੋ ਨੂੰ ਪੂਰੀ ਤਰ੍ਹਾਂ ਹਿਊਮਿਲੇਟ ਕੀਤਾ ਗਿਆ ਉਸ ਵਿਜ਼ਿਟ ਵੇਲੇ। ਇੱਕ ਅਟਵਾਲ ਨਾਂ ਦਾ ਜਿਹੜਾ ਗੁਰਗਾ ਇਹਨਾਂ ਦਾ ਕਿਸੇ ਉਹ ਜਿਹੜਾ ਵਿੱਚ ਵੜਿਆ ਹੋਇਆ ਸੀ ਦਹਿਸ਼ਤਗਰਦ, ਉਹਨੂੰ ਨਾਲ ਤੋੜ ਦਿੱਤਾ ਔਰ ਇਹ ਬਿਲਕੁਲ ਕਲੀਅਰ ਸੀ ਜਦੋਂ ਉਹ ਵਾਪਸ ਟ੍ਰਿਪ ਤੋਂ ਆਏ ਕਿ ਵੀ ਇਹ ਉਹਨਾਂ ਨੇ ਇੰਡੀਅਨ ਇੰਟੈਲੀਜੈਂਸ ਨੇ ਕੰਮ ਕੀਤਾ। ਉਹਦੇ ਨਾਲ ਫੋਟੋ ਜਸਟਿਨ ਟਰੂਡੋ ਦੀ ਵਾਈਫ ਦੀ ਔਰ ਅਮਰਜੀਤ ਸਿੰਘ ਸੋਹੀ ਮਿਨਿਸਟਰ ਸੀ ਉਹਦੀ, ਫਿਰ ਉਹਨੂੰ ਬਣਾ ਕੇ ਜੀ ਦੇਖੋ ਦਹਿਸ਼ਤਗਰਦਾਂ ਦਾ ਸਾਥੀ। ਲੇਕਿਨ ਕਿਉਂਕਿ ਜਦੋਂ ਕਿਸੇ ਦੀ ਔਰ ਜਿਵੇਂ ਉਹਨਾਂ ਦੇ ਬੱਚਿਆਂ ਨੂੰ ਔਰ ਓਵਰਆਲ ਉਹਨਾਂ ਦੀ ਵਿਜ਼ਿਟ ਤਾਂ ਪੰਜਾਬ ਫੋਕਸ ਸੀ, ਨਾਲ ਉਹ ਆਪਣੇ ਸਿੱਖ ਐਮਪੀ ਵੀ ਲੈ ਕੇ ਗਏ ਔਰ ਉਹਨਾਂ ਨੇ ਇਵੇਂ ਮਿਸਟਰੀਟ ਕੀਤਾ ਔਰ ਇਸ ਹੱਦ ਤੱਕ ਕਿ ਇਹ ਬਦ ਇਖਲਾਕ, ਬਦਕਾਰ, ਬਦ ਕਲਾਮ ਕੈਪਟਨ ਅਮਰਿੰਦਰ, ਜਿਹਨੇ ਉਸ ਤੋਂ ਪਹਿਲਾਂ ਜਸਟਿਨ ਟਰੂਡੋ ਦੇ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ ਨੂੰ ਬੇਆਬਰੂ ਕੀਤਾ ਸੀ, ਜਿਵੇਂ ਉਹਨੇ ਜਸਟਿਨ ਟਰੂਡੋ ਪ੍ਰਤੀ ਵੀ ਉਹ ਕੁਝ ਬਿਆਨਬਾਜ਼ੀਆਂ ਕੀਤੀਆਂ, ਉਹ ਕਿ ਜੀ ਨਾ ਹੀ ਮਿਲਣਾ, ਫਿਰ ਫਾਈਨਲੀ ਹੋਇਆ ਜੀ ਮਿਲਿਆ ਅੰਮ੍ਰਿਤਸਰ ਦੇ ਹੋਟਲ 'ਚ, ਇੱਕ ਲਿਸਟ ਫੜਾਤੀ ਕਿ ਜੀ ਆਹ ਦਹਿਸ਼ਤਗਰਦ ਨੇ ਸਾਡੇ ਹਵਾਲੇ ਕਰੋ ਜਾਂ ਇਹ ਉਹ। ਜਸਟਿਨ ਟਰੂਡੋ ਨੇ ਉਹ ਭਰਿਆ ਪੀਤਾ ਭਾਵੇਂ ਅੰਦਰੋਂ ਜੋ ਵੀ ਉਸਨੇ ਮਹਿਸੂਸ ਕੀਤਾ ਹੋਏਗਾ ਪਰਿਵਾਰ ਦੇ ਨਾਲ, ਉਹ ਤਾਂ ਬੜੇ ਚਾਅ ਦੇ ਨਾਲ ਜਿਹੜਾ ਆਪਣਾ ਕੀਤਾ ਉਸਨੇ। ਲੇਕਿਨ ਇਹਦੇ ਬਾਵਜੂਦ ਅਸੀਂ ਸਮਝਦੇ ਹਾਂ ਕਿ ਜਸਟਿਨ ਟਰੂਡੋ ਨੇ ਕੋਈ ਇਸ ਕਿਸਮ ਦਾ ਆ ਕੇ ਨੈਗੇਟਿਵਿਟੀ ਵਾਲੀ ਬਿਆਨਬਾਜ਼ੀ ਨਹੀਂ ਕੀਤੀ। ਫਿਰ ਕਿਸਾਨ ਮੂਵਮੈਂਟ ਆ ਗਈ, 2020 ਤੱਕ ਪਹੁੰਚਦੇ ਹਾਂ। ਉਦੋਂ ਵੀ ਜਸਟਿਨ ਟਰੂਡੋ ਨੇ ਕਿਹਾ ਜੀ ਅਸੀਂ ਤਾਂ ਜਿੱਥੇ ਵੀ ਕਿਸਾਨਾਂ ਜਾਂ ਧੱਕਾ ਹੁੰਦਾ ਉਦੋਂ ਵੀ ਜਸਟਿਨ ਟਰੂਡੋ ਨੂੰ ਜਿਹੜਾ ਬਿਲਕੁਲ ਨੈਗੇਟ ਕੀਤਾ ਗਿਆ। ਔਰ ਫਿਰ ਗੱਲ ਇੱਥੋਂ ਤੱਕ ਪਹੁੰਚ ਗਈ ਕਿ ਜੀ ਕੈਪਟਨ ਅਮਰਿੰਦਰ ਉਹ ਇਹ ਲਿਸਟ ਬਣਾ ਦਿੱਤੀ, ਇਹ ਸਿੱਖਸ ਫਾਰ ਜਸਟਿਸ, ਇਹ ਹਰਦੀਪ ਸਿੰਘ ਨਿੱਜਰ, ਇਹ ਟੈਰਰਿਸਟ, ਇਹ ਫਲਾਣੀ ਟਾਈਗਰ ਫੋਰਸ ਦੇ ਹਵਾਲੇ, ਇਹ ਕਰ ਦਿਓ, ਉਹ ਕਰ ਦਿਓ, 10 ਲੱਖ ਦਾ ਇਨਾਮ ਰੱਖਤਾ। ਉਹ ਸਾਰਾ ਪਾਰਟ ਚੱਲਦਾ ਰਿਹਾ, ਇਹ ਆਬਜ਼ਰਵ ਕਰਦੇ ਰਹੇ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਇਹ ਗੱਲ ਹਰਦੀਪ ਸਿੰਘ ਨਿੱਜਰ ਨੇ ਖੁਦ ਵੀ ਕਹੀ, ਸਾਹਮਣੇ ਵੀ ਆਇਆ ਕਿ ਈਵਨ ਉਹਨਾਂ ਦੇ ਮਰਡਰ ਤੋਂ ਪਹਿਲਾਂ 19 ਜੂਨ ਤੋਂ ਪਹਿਲਾਂ ਉਹਨਾਂ ਨੂੰ ਇਹ ਕਿਹਾ ਗਿਆ ਸੀ ਕਿ ਵੀ ਤੁਸੀਂ ਕਿਸੇ ਵੇਲੇ ਵੀ ਤੁਹਾਡਾ ਨੁਕਸਾਨ ਹੋ ਸਕਦਾ ਹੈ, ਤੁਸੀਂ ਐਕਸਟਰਾ ਕੇਅਰ ਲਓ। ਦੂਜੇ ਸੋ ਹਾਲਾਂ ਜਦੋਂ ਹੁਣ ਇਹ ਪਬਲਿਕ ਇਨਕੁਆਇਰੀ ਹੋਏਗੀ, ਜੇ ਇਸ ਦੇ ਉੱਤੇ ਹੁਣ ਪੂਰਾ ਇਨਕੁਆਇਰੀ ਕਮਿਸ਼ਨ ਹੋਏਗਾ ਕਿ ਵੀ ਇਹਦੇ ਬਾਵਜੂਦ ਸੀਸਸ ਦੇ ਕੋਲ ਜੇ ਕ੍ਰੈਡੀਬਲ ਇਹ ਇਨਫੋਰਮੇਸ਼ਨ ਸੀ ਜਿਹੜੀ ਹੁਣ ਉਹਨਾਂ ਨੇ ਐਜ਼ ਏ ਐਵੀਡੈਂਸ ਵੀ ਕਿਹਾ ਕਿ ਭਾਈ ਇੰਡੀਆ ਇਨਵੋਲਵ ਹੈ, ਤੇ ਫਿਰ ਉਦੋਂ ਇਹਨੂੰ ਰੋਕਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਗਈ ਜਾਂ ਨੈਸੈਸਰੀ ਜਿਹੜੀ ਸਿਕਿਉਰਿਟੀ ਹੈ ਉਹ ਕਿਉਂ ਨਹੀਂ ਪ੍ਰੋਵਾਈਡ ਕੀਤੀ। ਇਹ ਵੱਖਰੇ ਖੁੱਲਣਗੇ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੈਨੇਡਾ ਨੇ ਅਖੀਰ ਤੱਕ ਕਿਤੇ ਨਾ ਕਿਤੇ ਸੰਜਮ ਕਹਿ ਲਓ ਔਰ ਜਾਂ ਪ੍ਰਭਾਵ ਕਹਿ ਲਓ ਜਾਂ ਕਿਸੇ ਚੀਜ਼ ਨੂੰ ਜਿਹੜਾ ਤੁਸੀਂ ਐਕਸਲਰੇਟ ਨਹੀਂ ਕਰਦੇ ਨੈਗੇਟਿਵਿਟੀ ਵੱਲ, ਇਸ ਦਾ ਪੂਰਾ ਧਿਆਨ ਰੱਖਿਆ। ਨਤੀਜਾ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋ ਗਿਆ ਔਰ ਉਸ ਤੋਂ ਬਾਅਦ ਜਿਹੜਾ ਹੁਣ ਇਹ 3 ਮਹੀਨੇ ਬਾਅਦ ਜਦੋਂ ਜਸਟਿਨ ਟਰੂਡੋ ਕੈਨੇਡਾ ਦੀ ਪਾਰਲੀਮੈਂਟ 'ਚ ਖਲੋ ਕੇ ਜਿਹੜਾ ਇਹ ਕਹਿੰਦੇ ਨੇ ਕਿ ਭਾਈ ਇਹ ਇੰਡੀਅਨ ਏਜੰਟਾਂ ਦਾ ਕੰਮ ਹੈ ਔਰ ਪਹਿਲੇ ਐਕਸ਼ਨ ਦੇ ਤੌਰ ਤੇ ਉਹਨਾਂ ਨੇ ਪਵਨ ਕੁਮਾਰ ਰਾਏ ਜਿਹੜਾ ਕਿਸੇ ਵੇਲੇ ADGP ਸੀ ਪੰਜਾਬ ਪੁਲਿਸ ਦਾ, ਜਿਹੜਾ ਐਡੀਸ਼ਨਲ ਡਾਇਰੈਕਟਰ ਜਨਰਲ, ਉਸੇ ਹੀ ਦਿਨਕਰ ਗੁਪਤੇ ਦੇ ਥੱਲੇ ਜਦੋਂ ਦਿਨਕਰ ਗੁਪਤਾ DGP ਸੀ, ਉਹੀ ਦਿਨਕਰ ਗੁਪਤਾ ਜਿਹੜਾ ਅੱਜ ਅਜੀਤ ਡੋਵਲ ਦੇ ਥੱਲੇ NIA ਦਾ ਹੈੱਡ ਹੈ। ਹੁਣ ਇਹ ਜਿਹੜੀ NIA ਹੈ ਜੋ ਵੀ ਜਿਹੜਾ ਇੱਥੇ ਇਹਨਾਂ ਨੇ ਕੋਸ਼ਿਸ਼ ਕੀਤੀ ਹੈ, ਅਵਤਾਰ ਸਿੰਘ ਖੰਡੇ ਦਾ ਮਰਡਰ ਵੀ ਨਹੀਂ ਕੱਲਾ, ਈਵਨ ਜਿਹੜਾ ਕੌਂਸੂਲੇਟ ਦੇ ਬਾਹਰ ਪ੍ਰੋਟੈਸਟ ਸੀ ਉਹਦੇ 'ਚ NIA ਦੀ ਟੀਮ UK 'ਚ ਆਈ ਔਰ ਹੁਣ ਉਹਨਾਂ ਦਾ ਕਹਿਣਾ ਜੇ ਅਸੀਂ 15 ਬੰਦਿਆਂ ਦੀ ਸ਼ਨਾਖਤ ਕਰ ਲਈ ਹੈ 35 ਦੀ ਪਿਕਚਰ 'ਚੋਂ ਕਿ ਕਿਨੇ ਕਿਨੇ ਕੀ ਆ, ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕਰਾਂਗੇ, ਉੱਥੇ ਕੇਸ ਉਹਨਾਂ ਤੇ ਬਿਲਡ ਕਰਾਂਗੇ। ਹੁਣ ਉਹੀ NIA ਇਹ ਕੈਨੇਡਾ ਵੀ ਭੇਜਣਾ ਚਾਹੁੰਦੇ ਸੀ ਕਿ ਜੀ ਫਲਾਣਾ ਦਹਿਸ਼ਤਗਰਦ ਤੇ ਢਿਮਕਾ ਦਹਿਸ਼ਤਗਰਦ, ਲੇਕਿਨ ਟਰੂਡੋ ਨੇ ਕਿਹਾ ਵੀ ਨਹੀਂ, ਇਹ ਸਾਡੀ ਸੋਵਰਨਿਟੀ ਹੈ, ਇਹਦੇ 'ਚ ਕੋਈ ਬਾਹਰਲੀ ਆ ਕੇ ਏਜੰਸੀ ਜਿਹੜੀ ਹੈ ਇਹ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦੀ। ਹੁਣ ਇਹ ਸਾਰਾ ਚੱਲ ਹੀ ਰਿਹਾ ਸੀ ਔਰ ਫਾਈਨਲੀ ਜਿਹੜਾ ਬੌਮਸ਼ੈਲ ਆਇਆ ਜਦੋਂ ਜਸਟਿਨ ਟਰੂਡੋ ਨੇ ਜਿਹੜਾ ਸਰੇ ਬਾਜ਼ਾਰ ਇਹ ਦੱਸਿਆ ਕਿ ਵੀ ਇਹ ਡੈਮੋਕ੍ਰੇਸੀ ਔਰ ਜਮਹੂਰੀਅਤ ਦੇ ਨਾਂ ਥੱਲੇ ਇੰਡੀਆ KGB
ਵਾਂਗ ਬਿਹੇਵ ਕਰ ਰਿਹਾ ਔਰ ਇਹਨਾਂ ਨੇ ਕੈਨੇਡੀਅਨ ਸਿਟੀਜ਼ਨ ਨੂੰ ਕੈਨੇਡੀਅਨ ਸੋਇਲ ਦੇ ਉੱਤੇ ਮਾਰਿਆ, ਸੋਵਰਨਿਟੀ ਵਾਇਲੇਟ ਕੀਤੀ ਹੈ ਔਰ ਇਹ ਸਾਰੇ ਦੇ ਨਾਲ ਨਾਲ ਜਿਹੜਾ ਹੈ ਇਹ ਦਹਿਸ਼ਤਗਰਦੀ ਨੂੰ ਇਸ ਨੂੰ ਬੜੀ ਸੁਖੈਣ ਜਿਹੜਾ ਇਸ ਵੇਲੇ US ਸੈਨੇਟ ਦੇ ਵਿੱਚ ਟਰਾਂਸਨੈਸ਼ਨਲ ਟੈਰਰਿਜ਼ਮ ਹੈ ਉਸ ਕੈਟਾਗਰੀ ਦੇ ਵਿੱਚ ਫਿੱਟ ਹੁੰਦਾ ਹੈ ਕੇਸ ਔਰ ਜ਼ਾਹਰ ਹੈ ਕਿ ਵੀ ਇਸ ਦੇ ਉੱਤੇ ਜਿਹੜਾ ਉਹ ਇੰਡੀਆ ਨੂੰ ਮਿਰਚ ਤਾਂ ਲੱਗਣਾ ਤਾਂ ਛੋਟਾ ਸ਼ਬਦ ਹੁੰਦਾ ਹੈ ਉਹ ਐਕਸਪੋਜ਼ ਹੋਏ ਦੁਨੀਆ ਦੇ ਵਿੱਚ ਔਰ ਇਹ ਹੈ ਹੀ ਸੀ ਕਿ ਜੀ ਉਹਨਾਂ ਨੇ ਜਿਹੜਾ ਉਹ ਇਸ ਨੂੰ ਰੀਟੈਲੀਏਟ ਕਰਨਗੇ ਤੇ ਰੀਟੈਲੀਏਟ ਉਹਨਾਂ ਨੇ ਇੱਕ ਤਾਂ ਜ਼ਬਾਨੀ ਜਿਹੜੇ ਸ਼ਬਦੀ ਬਾਣ ਜਿਹਨੂੰ ਕਹਿੰਦੇ ਨੇ ਉਹ ਹੈ ਉਹ ਤਾਂ ਉਹਨਾਂ ਨੇ ਕਿਹਾ ਜੀ ਇਟ ਇਜ਼ ਐਬਸਰਡ ਐਂਡ ਲਫ਼ਜ਼ ਉਹਨਾਂ ਨੇ ਯੂਜ਼ ਕੀਤਾ ਐਬਸਰਡ ਐਂਡ ਮੋਟੀਵੇਟਿਡ ਫੋਰਨ ਮਿਨਿਸਟਰੀ ਨੇ ਬਕਵਾਸ ਹੈ ਔਰ ਦੂਸਰਾ ਪਰ ਉਹਨਾਂ ਨੇ ਪਵਨ ਕੁਮਾਰ ਰਾਏ ਨੂੰ ਜਿਹੜਾ ਪੁਲਸੀਏ ਨੇ ਸਾਰਾ ਮਾਸਟਰ ਉਹਨੂੰ ਐਕਸਪੈਲ ਕੀਤਾ ਕੈਨੇਡਾ ਨੇ ਤੇ ਉਹਨਾਂ ਨੇ ਜਵਾਬ ਦੇ ਵਿੱਚ ਜਿਹੜਾ ਕੈਨੇਡੀਅਨ ਇੰਟੈਲੀਜੈਂਸ ਦਾ ਦਿੱਲੀ ਡੈਸਕ ਦਾ ਹੈਡ ਮਿਸਟਰ ਓਲੀਵੀਅਰ ਸਿਲਵੈਸਟਰ ਉਹਨੂੰ ਐਕਸਪੈਲ ਕੀਤਾ ਔਰ 5 ਦਿਨ ਦੇ ਵਿੱਚ ਕਿਹਾ ਕਿ ਜੀ 5 ਦਿਨ ਦੇ ਵਿੱਚ ਮੁਲਕ ਛੱਡ ਜਾਓ ਹੁਣ ਇਹ ਤਾਂ ਟਿਟ ਫॉर ਟੈਟ ਐਕਸਪੈਕਟਡ ਹੀ ਸੀ ਲੇਕਿਨ ਜਦੋਂ ਅਸੀਂ ਹੁਣ ਸਟੂਡੀਓ 'ਚ ਆ ਕੇ ਬੈਠੇ ਹਾਂ ਉਸ ਤੋਂ ਪਹਿਲਾਂ ਅੱਜ ਦਿਨੇ ਤਾਂ ਆ ਗਿਆ ਸੀ ਕਿ ਵੀ ਕੈਨੇਡਾ ਨੇ ਆਪਣੀ ਟਰੈਵਲ ਐਡਵਾਈਜ਼ਰੀ ਅਪਡੇਟ ਕੀਤੀ ਹੈ ਅੱਜ ਹੀ ਔਰ ਉਹ ਟਰੈਵਲ ਐਡਵਾਈਜ਼ਰੀ ਦੀ ਅਪਡੇਟਿੰਗ 'ਚ ਹੈ ਔਰ ਇਹ ਖਬਰ ਇਹਨਾਂ ਦੀ IANS ਜਿਹੜੀ ANI ਤੋਂ ਬਾਅਦ ਭਾਰਤ ਦੀ ਆਪਣੀ ਦੂਸਰੀ ਖੁਫੀਆ ਏਜੰਸੀਆਂ ਦਾ ਮਾਊਥਪੀਸ ਹੈ ਕੈਨੇਡਾ ਅਪਡੇਟਸ ਟਰੈਵਲ ਐਡਵਾਈਜ਼ਰੀ ਟੂ ਇੰਡੀਆ urges citizens to avoid visiting Jammu Kashmir, Manipur, Assam ਕਿ ਵੀ ਇੱਥੇ ਨਹੀਂ ਜਾਣਾ ਫਿਰ ਨਾਲ ਐਡਵਾਈਜ਼ਰੀ ਹੈ avoid all travel to areas within 10 kilometer of border with Pakistan in the states of Punjab, Rajasthan and Gujarat ਕਿ ਇਹ 10 ਕਿਲੋਮੀਟਰ ਦੇ ਏਰੀਆ 'ਚ ਨਹੀਂ ਜਾਣਾ ਜਿਨ੍ਹਾਂ ਦੇ ਵਿੱਚ ਵਾਘਾ ਬਾਰਡਰ ਵੀ ਜਿਹੜਾ ਉਹ ਸ਼ਾਮਲ ਹੈ ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਕੈਨੇਡਾ ਅਪਡੇਟਡ ਇਟਸ ਟਰੈਵਲ ਐਡਵਾਈਜ਼ਰੀ ਅਰਜਿੰਗ ਸਿਟੀਜ਼ਨਸ ਟੂ ਐਕਸਰਸਾਈਜ਼ high degree of caution while traveling to India citing terrorism threat ਉਹਨਾਂ ਨੇ ਕਿਹਾ ਜੀ ਇੰਡੀਆ 'ਚ ਕਿਤੇ ਵੀ ਤੁਸੀਂ ਟਰੈਵਲ ਦਹਿਸ਼ਤਗਰਦ ਹਮਲਾ ਹੋ ਸਕਦਾ ਹੁਣ ਇਹਦੇ ਵੀ ਹਾਲਾਂ ਟਰੈਵਲ ਐਡਵਾਈਜ਼ਰੀ ਅਮਰੀਕਾ ਵੀ ਜਾਰੀ ਕਰਦਾ ਹੈ ਦੂਸਰੇ ਮੁਲਕ ਵੀ ਕਰਦੇ ਨੇ ਇੱਕ ਰੂਟੀਨ ਹੈ ਪਰ ਤੁਸੀਂ ਟਾਈਮਿੰਗ ਦੇਖਦੇ ਹੋ ਔਰ ਮਨੀਪੁਰ ਵੀ ਉਹਦੇ 'ਚ ਹੁਣ ਸ਼ਾਮਲ ਹੈ ਨਾਰਥ ਈਸਟ ਦੇ ਵਿੱਚ ਵਾਘਾ ਬਾਰਡਰ ਵੀ ਸ਼ਾਮਲ ਹੈ ਤੇ ਇਹ ਕੈਨੇਡਾ ਨੇ ਇੱਕ ਹੋਰ ਸਨੱਬ ਜਿਹੜਾ ਹੈ ਹਾਲਾਂ ਅੱਜ ਥੋੜਾ ਉਹਨੂੰ ਟੈਂਪਰੇਚਰ ਨੂੰ ਡਾਊਨ ਕਰਨ ਲਈ ਜਸਟਿਨ ਟਰੂਡੋ ਦੀ ਇੱਕ ਪ੍ਰੈਸ ਕਾਨਫਰੰਸ ਦੀ ਸਟੇਟਮੈਂਟ ਸੀ ਕਿ ਕੈਨੇਡਾ ਨਾਟ ਲੁਕਿੰਗ ਟੂ ਪ੍ਰੋਵੋਕ ਇੰਡੀਆ ਉਹਨਾਂ ਨੇ ਕਿਹਾ ਜੀ ਅਸੀਂ ਕੋਈ ਤੁਹਾਨੂੰ ਜਿਹੜਾ ਉਹ ਪ੍ਰੋਵੋਕ ਨਹੀਂ ਜਾਂ ਉਕਸਾ ਨਹੀਂ ਰਹੇ ਪਰ ਇਹ ਜਿਹੜਾ ਇਹ ਤੁਸੀਂ ਜੋ ਸਾਡੇ ਨਾਲ ਸਾਡੇ ਮੁਲਕ ਦੇ ਵਿੱਚ ਸਾਡੇ ਸ਼ਹਿਰੀ ਨਾਲ ਹੋਇਆ he said ਕਿ ਵੀ he don't want to provoke India or escalate tensions but urged New Delhi to take the killing of a Sikh separatist leader with the utmost seriousness ਉਹਨੇ ਕਿਹਾ ਜਿਹੜਾ ਇਹ ਤੁਸੀਂ ਮਾਰਿਆ ਇਹਨੂੰ ਗੰਭੀਰਤਾ ਦੇ ਨਾਲ ਲਓ ਉਹਨਾਂ ਨੇ ਕਿਹਾ he said Indian government needs to take this matter with the utmost seriousness or we are doing that we are not looking to provoke or escalate ਉਹਨੇ ਕਿਹਾ ਜੀ ਇਹ we want to work with the government ਪਰ ਇਸ ਦੇ ਉੱਤੇ ਅਸੀਂ ਬਿਲਕੁਲ ਕਲੀਅਰ ਹੈ ਕਿ ਵੀ ਇਹ ਸਾਰਾ ਜਿਹੜਾ ਹੈ ਇਸ ਨੂੰ ਇੱਕ ਮੰਤਕੀ ਅੰਜਾਮ ਤੱਕ ਇਸ ਨੂੰ ਪਹੁੰਚਾਇਆ ਜਾਣਾ ਚਾਹੀਦਾ ਇਸ ਸਾਰੇ ਦੇ ਉੱਤੇ ਇੰਡੀਆ ਨੇ ਇਸ ਦੇ ਉੱਤੇ ਜਿਵੇਂ ਮੈਂ ਕਿਹਾ ਹੀ ਹੈ ਕਿ ਵੀ ਬੜਾ ਉਹਨਾਂ ਨੇ ਐਲੀਗੇਸ਼ਨਸ ਉਹਨਾਂ ਨੇ ਕਿਹਾ ਕਿ ਵੀ ਦੇ ਆਰ ਕੈਨੇਡਾ ਵਾਇਲੈਂਸ ਇਨ ਕੈਨੇਡਾ ਆਰ ਐਬਸਰਡ ਐਂਡ ਮੋਟੀਵੇਟਡ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਸਾਈਡ ਉਹਨਾਂ ਦੀ ਪੂਰੀ ਸਟੇਟਮੈਂਟ ਹੈ ਔਰ ਇਹ ਰਿਪੀਟਡਲੀ ਇਸ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸਾਨੂੰ ਇਹ ਲੱਗਦਾ ਹੈ ਵੀ ਗੱਲ ਹੋਰ ਵੀ ਜਿਹੜੀ ਹੈ ਉਹ ਵਰਸਟ ਪਾਸੇ ਵੱਲ ਜਾਏਗੀ ਔਰ ਜਿਉਂ ਹੀ ਅਸੀਂ ਆ ਕੇ ਬੈਠੇ ਔਰ ਕੈਮਰਾ ਸੈਟਿੰਗਸ ਹੋ ਰਹੀਆਂ ਸੀ ਕਿਉਂਕਿ ਜਿਹੜਾ ਆਲਮੋਸਟ 3 ਕੈਮਰਾ ਸਾਡੀ ਸੈਟਿੰਗ ਹੁੰਦੀ ਹੈ ਤੇ ਉਸ ਵੇਲੇ ਹੀ ਸਾਡੇ ਵੀਰ ਸੁਖਜਿੰਦਰ ਸਿੰਘ ਹੋਰਾਂ ਨੇ ਸਾਨੂੰ ਇੱਕ ਟਵੀਟ ਕੀਤਾ ਜਿਹਦਾ ਬੇਸ ਵਾਰ ਪੇਂਟ ਜਰਨਲ ਹੈ ਜਿਸ ਦਾ ਆਧਾਰ ਔਰ ਉਹਦੇ 'ਚ ਹੈ ਕਿ ਕੈਨੇਡੀਅਨ ਐਮਬੈਸੀ ਇਨ ਦਿੱਲੀ ਆਸਕਸ ਲੋਕਲ ब्रैकेट है इंडियन नेशनल local staffers to leave office as tension escalates. All local staff members have vacated the embassy by 2 PM today. 2 ਵਜੇ ਤੱਕ ਉਹਨਾਂ ਨੇ ਜਿਹੜੇ
ਕਿਉਂਕਿ ਐਮਬੈਸੀਆਂ ਦੇ ਜਿਹੜੇ ਹਾਈ ਕਮਿਸ਼ਨ ਕੌਂਸੂਲੇਟ ਤਾਂ ਇੱਧਰੋਂ ਹੀ ਜਾਂਦੇ ਨੇ ਜਿਹੜੇ ਕੈਨੇਡੀਅਨ ਹੁੰਦੇ ਨੇ, ਪਰ ਲੋਕਲ ਉਹਨਾਂ ਨੇ ਇੰਪਲੋਏ ਕੀਤੇ ਹੁੰਦੇ ਨੇ ਇੰਡੀਅਨ, ਜਿਹੜੇ ਵੀ ਮੁਲਕ 'ਚ ਕੋਈ ਹੋਣ, ਉਹਨਾਂ ਨੇ ਇਹ ਕਿਹਾ ਕਿ ਵੀ ਕੈਨੇਡੀਅਨ ਐਮਬੈਸੀ ਨੇ ਉਹਨਾਂ ਨੂੰ ਕਿਹਾ ਕਿ ਵੀ ਦਫ਼ਤਰ ਛੱਡੋ, ਟੈਨਸ਼ਨ ਵੱਧ, 2 ਵਜੇ ਤੱਕ ਤੁਸੀਂ ਇੱਥੋਂ ਨਿਕਲੋ। ਸੋ ਮਤਲਬ ਇਹ ਹੈ ਕਿ ਗੱਲ ਕਾਫੀ ਅੱਗੇ ਵੱਲ ਜਾ ਰਹੀ ਹੈ। ਸੋ ਇਹ ਜਿਸ ਨੂੰ ਇੱਕ ਡਿਪਲੋਮੈਟਿਕ ਵਾਰਫੇਅਰ ਹੈ, ਇਹ ਜ਼ਾਹਰ ਹੈ ਟ੍ਰੇਡ ਮਿਸ਼ਨ ਵੀ ਕੈਂਸਲ ਕੀਤਾ ਟਰੂਡੋ ਨੇ, ਟ੍ਰੇਡ ਨੈਗੋਸ਼ੀਏਸ਼ਨ ਵੀ ਕੈਂਸਲ ਕੀਤੀ। ਆਉਣ ਵਾਲੇ ਪੀਰੀਅਡਸ ਅਸੀਂ ਐਕਸਪੈਕਟ ਕਰਦੇ ਹਾਂ, ਕਿਉਂਕਿ ਇਨਕੁਆਇਰੀ ਕਮਿਸ਼ਨ ਵੀ ਬੈਠਾ ਹੈ, ਔਰ ਇਹ ਨਹੀਂ ਹੈ ਵੀ ਹੁਣ ਟਰੂਡੋ ਜਾਂ ਕੈਨੇਡੀਅਨ ਗਵਰਨਮੈਂਟ ਚੁੱਪ ਕਰਕੇ ਬੈਠੇਗੀ। ਇਸ ਨੂੰ ਜਿਹੜਾ ਮੰਤਕੀ ਅੰਜਾਮ ਤੱਕ ਪਹੁੰਚਾਉਣ ਲਈ ਇੰਟਰਨੈਸ਼ਨਲ ਲਾਅ, ਜਿਸ ਦਾ ਜ਼ਿਕਰ ਟਰੂਡੋ ਨੇ ਆਪਣੀ ਸਪੀਚ ਵੀ ਕੀਤਾ ਹੈ। ਸੋ ਅਸੀਂ ਹੋਪ ਕਰਦੇ ਹਾਂ ਜਿਵੇਂ ਸਿੱਖ ਕੌਮ 'ਚ ਦੁਨੀਆ ਭਰ ਦੇ ਵਿੱਚ ਇੱਕ ਆਸ ਦੀ ਕਿਰਨ ਵੀ ਜਾਗੀ ਹੈ ਕਿ ਐਟਲੀਸਟ ਕਿਸੇ ਨੇ ਜਿਹੜਾ ਉਹ ਸੱਚ ਦੇ ਨਾਲ ਖਲੋਣ ਦਾ ਹੌਸਲਾ ਦਿਖਾਇਆ, ਔਰ ਜ਼ਾਹਰ ਹੈ ਕਿ ਜਸਟਿਨ ਟਰੂਡੋ ਦੀ ਹਕੂਮਤ ਨੂੰ ਹਮੇਸ਼ਾ ਇਸ ਦੇ ਲਈ ਯਾਦ ਰੱਖਿਆ ਜਾਵੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।